ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 11 ਦਸੰਬਰ 2018 28 ਮੱਘਰ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਅੱਜ ਵੀ ਆਪਾਂ ਆਪਣੇ ਦਰਸ਼ਕਾਂ ਦੀ ਕਚਹਿਰੀ ਵਿੱਚ ਨਵੇਂ ਤੇ ਖਰਿਆਂ ਜੋ ਖਬਰਾਂ ਨੇ ਉਹ ਲੈ ਕੇ ਹਾਜ਼ਰ ਹੋਏ ਹਾਂ। ਤੁਹਾਨੂੰ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ। ਅਸੀਂ ਚਾਹਾਂਗੇ ਕਿ ਜੋ ਅੱਜ ਦਾ ਪਹਿਲਾ ਇਸ਼ੂ ਹੈ ਉਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ, ਕੀ ਵਿਚਾਰ ਨੇ ਤੁਹਾਡੇ? ਜੀ ਡਾਕਟਰ ਸਾਹਿਬ ਦੇਖੋ, ਖਬਰਾਂ ਤੇ ਖਰੀਆਂ ਨਹੀਂ ਹੁੰਦੀਆਂ। ਅਸੀਂ ਜ਼ਰਾ ਮੁਰੰਮਤ ਮੁੰਬਤ ਕਰਕੇ ਉਹਨਾਂ ਨੂੰ ਠੋਕ ਠਾਕ ਕੇ ਖਰੀਆਂ ਕਰ ਦੇਈਦਾ, ਫਿਰ ਉਹ ਟੁਣਕਦੀਆਂ ਲੱਗਦੀਆਂ। ਬਿਲਕੁਲ ਬਿਲਕੁਲ। ਹੁਣ ਅੱਜ ਜਿਹੜਾ ਇਸ਼ੂ ਸਿਰਫ ਸਾਊਥ ਏਸ਼ੀਆ ਦੇ ਵਿੱਚ ਹੀ ਨਹੀਂ, ਦੁਨੀਆ ਦੇ ਮੇਜਰ ਜਿਹੜੇ ਅਦਾਰੇ ਨੇ, ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ 'ਚ ਡਿਸਕਸ ਹੋ ਰਿਹਾ ਜੀ, ਉਹ ਹੈ ਭਾਰਤ ਦੇ 5 ਸੂਬਿਆਂ 'ਚ ਜਿਹੜੀ ਕਿ ਜਿਹਨੂੰ ਵਿਧਾਨ ਸਭਾ ਕਹਿੰਦੇ ਨੇ, ਇੱਥੇ ਅਸੈਂਬਲੀ ਕਹਿੰਦੇ ਨੇ, ਉਹਨਾਂ ਦੇ ਚੋਣ ਨਤੀਜੇ ਜੀ। ਔਰ ਉਹਨਾਂ 5 ਸੂਬਿਆਂ 'ਚੋਂ 3 ਵੱਡੇ ਸੂਬੇ ਜਿਹੜੇ ਨੇ ਉਹ ਹਿੰਦੂ ਹਾਰਟਲੈਂਡ ਦਾ ਹਿੱਸਾ ਨੇ, ਜਿਹਨੂੰ ਕਾਊ ਬੈਲਟ ਵੀ ਕਿਹਾ ਜਾਂਦਾ ਹੈ। ਕਿਉਂਕਿ ਜੇ ਅਸੀਂ ਹਿੰਦੂਤਵਾਦ ਦੀ ਗੱਲ ਕਰੀਏ ਜਾਂ ਬ੍ਰਾਹਮਣਵਾਦ ਦੀ ਗੱਲ ਕਰੀਏ ਤੇ ਬ੍ਰਾਹਮਣਵਾਦ ਇਹ ਗੰਗਾ ਜਮਨਾ ਦੇ ਵਿਚਕਾਰ ਹੀ ਜਿਹੜਾ ਹੈ, ਇਹਨਾਂ ਦੀ ਸਾਰੀ ਸਭਿਅਤਾ ਇਸ ਦੇ ਦੁਆਲੇ ਘੁੰਮਦੀ ਹੈ। ਤੇ ਕਾਊ ਬੈਲਟ ਇਸ ਲਈ ਕਹਿੰਦੇ ਨੇ ਕਿ ਵੀ ਇਸ ਬ੍ਰਾਹਮਣਵਾਦੀ ਬੈਲਟ ਦੇ ਵਿੱਚ ਗਾਂ ਇਹਨਾਂ ਦੀ ਮਾਤਾ ਹੈ। ਔਰ ਜਦੋਂ ਕਾਊ ਬੈਲਟ ਸ਼ਬਦ ਮੈਂ ਦੇਖਦਾ ਜਾਂ ਪੜ੍ਹਦਾ ਤੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਨਜ਼ਮ ਦੇ ਇਹ ਬੋਲ ਯਾਦ ਆਉਂਦੇ ਨੇ ਕਿ ਮੇਰੇ ਫੁੱਲ ਚਨਾਹ ਵਿੱਚ ਪਾਉਣੇ ਜੀ। ਚਨਾਹ, ਜਿਸ ਨੂੰ ਚਨਾਬ ਉਰਦੂ ਦੇ ਵਿੱਚ ਕਹਿੰਦੇ ਨੇ ਜਾਂ ਫਾਰਸੀ ਦੇ ਵਿੱਚ, ਚਨਾਹ ਆਸ਼ਕਾਂ ਦਾ ਦਰਿਆ ਹੈ। ਔਰ ਇਸ ਲਈ ਉਹ ਸੱਸੀ ਪੁੰਨੂ ਦੀ ਕਹਾਣੀ ਨੇ ਉਸ ਨੂੰ, ਉਸ ਚਨਾਹ ਦੇ ਉਸ ਪਾਠ ਨੂੰ ਸਿਖਰਾਂ ਤੱਕ ਪਹੁੰਚਾਇਆ। ਤੇ ਫਿਰ ਪ੍ਰੋਫੈਸਰ ਮੋਹਨ ਸਿੰਘ ਮੇਰੇ ਫੁੱਲ ਚਨਾਹ ਵਿੱਚ ਪਾਣੇ ਕਹਿ ਕੇ ਕਹਿੰਦੇ ਨੇ ਕਿ ਬਾਹਮਣੀ ਗੰਗਾ ਕੀ ਜਾਣੇ ਆਸ਼ਕੀ ਦੀ ਕੀਮਤ, ਇਸ ਕਿਸਮ ਦਾ ਲਫ਼ਜ਼ ਹੈ, ਐਗਜ਼ੈਕਟ ਮੈਨੂੰ ਨਹੀਂ ਯਾਦ ਹੈ। ਹੁਣ ਉਹ ਗੰਗਾ ਬਾਹਮਣੀ, ਹੁਣ ਮੋਹਨ ਸਿੰਘ ਬਹੁਤ ਪ੍ਰੋਗਰੈਸਿਵ ਸ਼ਾਇਰ ਸੀ, ਜਿਨ੍ਹਾਂ ਨੂੰ ਉਸ ਜ਼ਮਾਨੇ 'ਚ ਲੈਫਟਿਸਟ ਜਾਂ ਦੂਸਰੇ ਪਾਸੇ ਕਹਿੰਦੇ ਸੀ। ਲੇਕਿਨ ਉਹਨੂੰ ਵੀ ਉਹ ਜਦੋਂ ਇਸ ਸਾਰਿਆਂ ਨੂੰ ਪੰਜਾਬ ਦੇ 5 ਦਰਿਆਵਾਂ ਦੀ ਤਹਿਜ਼ੀਬ ਦੀ ਗੱਲ ਕਰਦਾ ਤੇ ਬਹੁਤ ਵਾਰੀ ਕੁਝ ਚੀਜ਼ਾਂ ਮਾਰਕ ਹੁੰਦੀਆਂ। ਅੱਜ ਜਦੋਂ ਅਸੀਂ ਪੰਜਾਬੀਅਤ ਦੀ ਗੱਲ ਜਾਂ ਸਿੱਖ ਹੋਮਲੈਂਡ ਦੀ ਗੱਲ ਕਰਦੇ ਹਾਂ, 5 ਦਰਿਆਵਾਂ ਦੀ ਗੱਲ ਕਰਦੇ, ਤੇ ਬਹੁਤ ਸਾਰੀਆਂ ਚੀਜ਼ਾਂ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਤੇ ਉਹ ਬੀਤੇ ਦੇ ਵਿੱਚ ਜਿਹੜੀਆਂ ਨੇ ਉਹ ਬਿਆਨੀਆਂ ਹੋਈਆਂ ਨੇ। ਈਵਨ ਜੇ ਕੋਈ ਇਹ ਕਹੇ, ਬਹੁਤ ਵਾਰ ਵਾਰਿਸ ਸ਼ਾਹ ਦੀ ਹੀਰ ਜਿਹੜੀ ਹੈ ਉਹ ਇੱਕ ਕਲਾਸਿਕ ਹੈ। ਵਾਰਿਸ ਸ਼ਾਹ ਸ਼ੇਕਸਪੀਅਰ ਹੈ ਪੰਜਾਬੀ ਸਾਹਿਤ ਦਾ। ਔਰ ਉਹਦੇ 'ਚ ਜੇ ਅਸੀਂ ਪੰਜਾਬ ਜਾਂ ਇਸ ਦੀ ਜਾਂ ਗੰਗਾ ਜਮਨੀ ਤਹਿਜ਼ੀਬ ਕਾਊ ਬੈਲਟ ਨੂੰ ਨਿਖਾਰਨ ਦੀ ਗੱਲ ਦੇਖਣੀ ਹੋਏ ਤੇ ਉਹਦੇ 'ਚ ਵਾਰਿਸ ਸ਼ਾਹ ਵੀ ਆਪਣੀ ਉਸ ਹੀਰ ਦੇ ਵਿੱਚ ਕਹਿੰਦਾ ਹੈ ਕਿ ਭਾਈ ਜਦੋਂ ਉਹ ਹੀਰ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਕਿ ਬਈ ਉਸ ਦੀਆਂ ਅੱਖਾਂ ਦੇ ਵਿੱਚ ਸੁਰਮਾ ਐ ਸੋਭਦਾ ਹੈ, ਚੜਿਆ ਹਿੰਦ ਤੇ ਵਹੀਰ ਪੰਜਾਬ ਦਾ, ਜਿਵੇਂ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਕਿ ਵੀ ਜਿਵੇਂ ਹਿੰਦੁਸਤਾਨ ਦੇ ਉੱਤੇ, ਕਿਉਂਕਿ ਜਦੋਂ ਅਸੀਂ ਹਿੰਦੁਸਤਾਨ ਜਾਂ ਇਹਨਾਂ 5 ਸੂਬਿਆਂ ਦੀ ਚੋਣ ਦੀ ਗੱਲ ਕਰ ਰਹੇ ਹਾਂ ਕਿ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਹੁਣ ਵਾਰਿਸ ਸ਼ਾਹ ਨੂੰ ਵੀ ਇਹ ਗੱਲ ਬੜੀ ਸਪਸ਼ਟ ਹੈ ਕਿ ਇਹ ਜਿਹੜਾ ਹਿੰਦ ਹੈ, ਜਿਹੜਾ ਗੰਗਾ ਜਮਨੀ ਤਹਿਜ਼ੀਬ ਵਾਲੀ ਹਿੰਦੂ ਤਹਿਜ਼ੀਬ ਤੇ ਪੰਜਾਬ ਦੀ ਤਹਿਜ਼ੀਬ ਵੱਖਰੀ ਹੈ ਕਿ ਵੀ ਉਸ ਦੀਆਂ ਅੱਖਾਂ 'ਚ ਸੁਰਮਾ ਐ ਸੋਹਣਾ ਲੱਗਦਾ ਜਿਵੇਂ ਹਿੰਦ ਦੇ ਉੱਤੇ ਪੰਜਾਬ ਦੀ ਫੌਜ ਜਿਹੜੀ ਆ ਉਹ ਚੜੀ ਹੋਏ। ਸੋ ਜ਼ਾਹਰਾ ਤੌਰ ਤੇ ਸ਼ਾਹ ਮੁਹੰਮਦ ਜਿਹੜਾ ਜੰਗਨਾਮਾ ਸਿੰਘਾਂ ਫਰੰਗੀਆਂ ਜਿਸ ਨੂੰ ਹੁਣ ਕਿਹਾ ਜਾਂਦਾ ਹੈ,
ਪਰ ਮੁੱਢਲਾ ਜਿਹੜਾ ਉਸ ਦੇ ਜੰਗਨਾਮੇ ਦਾ ਨਾਂ ਸੀ ਜੰਗ ਹਿੰਦ ਪੰਜਾਬ ਜੀ। ਔਰ ਉਹਦੇ ਚ ਜਦੋਂ ਉਹ ਕਹਿੰਦਾ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਸੋ ਨੈਸ਼ਨੈਲਿਟੀ ਸ਼ਾਹ ਮੁਹੰਮਦ ਨੇ ਬਿਲਕੁਲ ਸੈਪਰੇਟ ਕਰ ਦਿੱਤੀ ਕਿ ਇੱਕ ਪਾਸੇ ਹਿੰਦ ਹੈ, ਭਾਰਤ ਦੀਆਂ ਕਈ ਕੋਟ ਚੜੇ, ਪੂਰਬੀ ਦੱਖਣੀ ਜੀ, ਕਿ ਪੂਰਬੀ ਹੈ ਤੇ ਦੱਖਣੀ ਹੈ। ਸੋ ਇਹ ਜਿਹੜੀ ਪੰਜਾਬ ਦੀ ਤਹਿਜ਼ੀਬ ਹੈ, ਇਹ ਸਾਡੇ ਉਹਨਾਂ ਸ਼ਾਇਰਾਂ ਨੇ ਔਰ ਉਹਨਾਂ ਜਿਹੜੇ ਅਦੀਬਾਂ ਨੇ ਵੀ ਬਿਲਕੁਲ ਡਿਫਾਈਨ ਕੀਤੀ ਹੋਈ। ਔਰ ਠੀਕ ਜਦੋਂ ਇਸ ਜਿਹੜੀਆਂ 5 ਸਟੇਟਾਂ ਦੇ ਵਿੱਚ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਇਹ 3 ਹਿੰਦੂ ਹਾਰਟਲੈਂਡ ਦੀਆਂ ਸਟੇਟਾਂ ਨੇ, ਕਿਉਂਕਿ ਇੱਥੇ ਹੀ ਹਿੰਦੂ ਤਵਾ ਜਿਹਨੂੰ ਅੱਜ ਨਾਂ ਬੀਜੇਪੀ ਨੇ ਦਿੱਤਾ ਹੈ ਔਰ ਇਹਦਾ ਟ੍ਰੈਡੀਸ਼ਨਲ ਨਾਂ ਬ੍ਰਾਹਮਣਵਾਦ ਹੈ ਔਰ ਬ੍ਰਾਹਮਣ ਦੀ ਡੋਮੀਨੈਂਸ ਦੀ ਗੱਲ ਹੈ ਇਹ ਸਾਰੇ ਚ, ਉਸ ਨੂੰ ਹੀ ਅੱਜ ਸਾਰੇ ਚਰਚਾ ਕਰ ਰਹੇ ਨੇ ਔਰ ਬੱਲੇ ਬੱਲੇ ਹੋ ਰਹੀ ਹੈ ਕਿ ਜੀ ਦੇਖੋ। ਔਰ ਸੋਸ਼ਲ ਮੀਡੀਆ ਤੇ ਹੈ ਕਿ ਅਬ ਪੱਪੂ ਕੋ ਕੋਈ ਪੱਪੂ ਨਹੀਂ ਕਹੇਗਾ। ਹੁਣ ਰਾਹੁਲ ਗਾਂਧੀ ਦਾ ਨਾਮ ਪੱਪੂ ਕਹਿ ਕੇ ਜਿਹੜਾ ਹੁਣ ਨਵਜੋਤ ਸਿੱਧੂ ਜਿਹਨੇ 18-20 ਜਲਸਿਆਂ ਨੂੰ ਸੰਬੋਧਨ ਕੀਤਾ ਜਾ ਕੇ, ਇਹ ਸਾਰੇ ਪੀਰੀਅਡ ਵੈਸੇ ਜਦੋਂ ਉਹ ਸੰਬੋਧਨ ਕਰਕੇ ਹਟਿਆ ਬਹੁਤ ਸਾਰੀ ਕੰਟਰੋਵਰਸੀ ਪੰਜਾਬ ਸੀ, ਉਹਨੇ ਵੀ ਕਿਹਾ ਵੀ ਮੇਰੀ ਆਵਾਜ਼ ਹੁਣ ਬੰਦ ਹੋ ਗਈ ਹੈ ਔਰ ਸਵੈਲਿੰਗ ਹੋ ਗਈ ਹੈ, ਵੋਕਲ ਕਾਰਡ 'ਚ ਆਵਾਜ਼ ਜਾ ਵੀ ਸਕਦੀ ਹੈ। ਇੱਕ ਫੋਟੋ ਵੀ ਟਵਿੱਟਰ ਤੇ ਪਾ ਦਿੱਤੀ, ਮੂੰਹ ਖੋਲਿਆ ਹੋਇਆ ਤੇ ਉਹ ਡੈਂਟਿਸਟ ਵਿੱਚ ਜਿਹੜਾ ਉਹਦੇ ਚਮਚਾ ਫਸਾ ਰਿਹਾ। ਔਰ ਲੇਕਿਨ ਅੱਜ ਜਿਉਂ ਹੀ ਪੱਪੂ ਜਿੱਤਿਆ ਤੇ ਨਵਜੋਤ ਸਿੱਧੂ ਨੇ ਫਿਰ ਉਵੇਂ ਹੀ ਸੋਹਣੇ ਗਾਣੇ ਸ਼ੁਰੂ ਕਰ ਦਿੱਤੇ। ਚਲੋ ਚੰਗੀ ਗੱਲ ਹੈ, ਆਵਾਜ਼ ਵਾਪਸ ਆਵੇ, ਜਿੱਤ ਦੇ ਨਾਲ ਆ ਜਾਂਦੀ ਹੈ। ਕਈ ਵਾਰੀ ਜਦੋਂ ਕੁੱਟ ਪੈ ਰਹੀ ਹੋਏ ਉਹੀ ਆਵਾਜ਼ ਕਹਿੰਦੇ ਨੇ ਸੁੱਪ ਹੋ ਗਿਆ, ਉਹਦਾ ਹੀ ਹੁੰਦਾ ਵੀ ਆਵਾਜ਼ ਨਹੀਂ ਨਿਕਲਦੀ, ਉਹ ਇੱਕ ਲਾਈਟਰ ਵੇਨ ਤੇ ਹੈ। ਪਰ ਕੁੱਲ ਮਿਲਾ ਕੇ ਮੈਂ ਦੇਖ ਰਿਹਾ ਕਿ ਈਵਨ ਸਾਡੇ ਹਲਕਿਆਂ ਦੇ ਵਿੱਚ ਵੀ, ਸਿੱਖ ਹਲਕਿਆਂ 'ਚ ਔਰ ਦੂਸਰੇ ਵੀ, ਇਸ ਨੂੰ ਬੜੀ ਵੱਡੀ ਜਿੱਤ ਜਿਹੜੀ ਹੈ ਬੀਜੇਪੀ ਦੀ ਔਰ ਹਿੰਦੂਤਵਾ ਦੀ ਡਿਫੀਟ ਔਰ ਇਸ ਸਾਰੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਕਿਉਂਕਿ ਰਾਜਸਥਾਨ ਦੇ ਵਿੱਚ ਬਿਲਕੁਲ ਐਬਸੋਲੂਟ ਮੈਜੋਰਿਟੀ ਤੋਂ ਇੱਕ ਸੀਟ ਘੱਟ ਮਿਲੀ ਹੈ ਕਾਂਗਰਸ ਨੂੰ, ਲੇਕਿਨ ਉੱਥੇ ਉਹਨਾਂ ਦੀ ਜਿਹੜੀ ਹੈ ਸਰਕਾਰ ਬਣਨ ਜਾ ਰਹੀ ਹੈ। ਹਾਲਾਂਕਿ ਹੁਣ ਇੱਕ ਕੰਪੀਟੀਸ਼ਨ ਦੀ ਲਾਈਨ ਹੋਏਗੀ, ਮਿਸਟਰ ਅਸ਼ੋਕ ਗਹਿਲੋਟ ਔਰ ਪਾਇਲਟ ਜਿਹੜਾ ਸਚਨ ਪਾਇਲਟ ਦਾ ਮੁੰਡਾ, ਔਰ ਜਿਹੜੀ ਰਾਜੀਵ ਗਾਂਧੀ ਦੀ ਕੁਆਟਰੀ ਸੀ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਜਿਹੜੀ ਹੈ ਉਹ ਪੂਰੀ ਨਵੰਬਰ 84 ਪਲਾਨ ਕੀਤੀ, ਉਸ ਦੇ ਵਿੱਚ ਇਸ ਪਾਇਲਟ ਦਾ ਪਿਓ ਵੀ ਸਚਨ ਪਾਇਲਟ ਜਾਂ ਰਾਜੇਸ਼ ਪਾਇਲਟ ਇਹਦਾ ਨਾਂ ਹੈ ਜਾਂ ਉਹਦਾ ਸੀ, ਜੋ ਵੀ ਹੈ, ਇਹ ਉਹਦਾ ਹਿੱਸਾ ਸੀ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਭਾਵੇਂ ਸੀਟਾਂ 8-9 ਘੱਟ ਨੇ ਪਰ ਇੰਡੀਪੈਂਡੈਂਟ ਉਹਨਾਂ ਨੂੰ ਡੋਰੇ ਪਾਏ ਨੇ ਔਰ ਆਲਰੇਡੀ ਕਮਲਨਾਥ ਨੇ ਜਿਹੜਾ ਆਪਣਾ ਕਲੇਮ ਸਟੇਕ ਕੀਤਾ ਔਰ ਇਹ ਕਮਲਨਾਥ ਉਹੀ ਹੈ ਜਿਹੜਾ ਨਵੰਬਰ 84 ਦੇ ਵਿੱਚ ਜਿਨ੍ਹਾਂ ਨੇ ਜਿਹੜੇ ਖਾਸ ਕੁਝ ਜਿਹੜੇ ਲੀਡਰ ਜਿਨ੍ਹਾਂ ਨੇ ਉਸ ਸਿੱਖ ਨਸਲ ਕੁਸ਼ ਨੂੰ ਪਲਾਨ ਹੀ ਨਹੀਂ ਕੀਤਾ, ਭੀੜ ਨੂੰ ਲੀਡ ਵੀ ਕੀਤਾ, ਜਿਨ੍ਹਾਂ ਦੇ ਵਿੱਚ ਕਮਲਨਾਥ ਨੇ ਇੱਕ ਭੀੜ ਨੂੰ ਗੁਰਦੁਆਰਾ ਰਕਾਬਗੰਜ ਦੇ ਬਾਹਰ ਜਿਹੜਾ ਲੀਡ ਕੀਤਾ, ਜਿਨ੍ਹਾਂ ਨੇ 2 ਸਿੱਖਾਂ ਨੂੰ ਜਿਉਂਦੇ ਸਾੜਿਆ ਜੀ। ਔਰ ਅਜੇ ਵੀ ਇਹ ਜਦੋਂ ਇੱਥੇ ਆਇਆ ਨਿਊਯਾਰਕ ਦੇ ਵਿੱਚ ਇੰਡੀਅਨ ਕੌਂਸੂਲੇਟ 'ਚ ਹੀ ਬੈਠਾ ਸੀ ਜਦੋਂ ਕਿ ਇਸ ਦੇ ਖਿਲਾਫ ਸਿੱਖਸ ਫਾਰ ਜਸਟਿਸ ਵੱਲੋਂ ਨਵੰਬਰ 84 ਦੀ ਇਸ ਨਸਲਕੁਸ਼ੀ ਲਈ ਜ਼ਿੰਮੇਵਾਰ ਹੋਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਸੋ ਉਹ ਮੋਸਟ ਲਾਈਕਲੀ ਉਹ ਕਮਲਨਾਥ ਜਿਹੜਾ ਬੇਸ਼ੱਕ ਉੱਥੇ 1-2 ਹੋਰ ਵੀ ਕੰਪੀਟੀਟਰ ਜਿਵੇਂ ਦਿਗਵਿਜੇ ਜਾਂ ਦੂਜੇ ਉਹ ਸਾਰੇ ਹੁਣ ਡਾਊਨ ਨੇ, ਇਸ ਗੱਲ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ ਕਿ ਇਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਜਿਹੜਾ ਇੰਜੀਨੀਅਰ ਹੈ ਜਿਹੜੇ ਗਰੁੱਪ, ਉਸ ਦਾ ਇੱਕ ਬੰਦਾ ਕਮਲਨਾਥ ਜਿਹੜਾ ਹੈ ਇਹ ਮੱਧ ਪ੍ਰਦੇਸ਼ ਦੇ ਵਿੱਚ ਚੀਫ ਮਿਨਿਸਟਰੀ ਦਾ ਉਮੀਦਵਾਰ ਹੋਏਗਾ ਕਾਂਗਰਸ ਦਾ। ਛੱਤੀਸਗੜ੍ਹ ਜਿੱਥੇ ਕਿ ਬੀਜੇਪੀ ਦੀ ਆਲਮੋਸਟ 15 ਸਾਲ ਦੇ ਕਰੀਬ ਸ਼ਾਇਦ ਹਕੂਮਤ ਰਹੀ, ਰਮਨ ਸਿੰਘ ਨਾਂ ਦਾ ਬੰਦਾ, ਕਿਉਂਕਿ ਛੱਤੀਸਗੜ੍ਹ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਟਰਾਈਬਲ ਲੋਕ ਨੇ ਔਰ ਉੱਥੇ ਜਿਹੜਾ ਟਰਾਈਬਲਸ ਜਿਹੜਾ ਕ੍ਰਿਸਚੀਅਨਿਟੀ ਦਾ ਪ੍ਰਭਾਵ ਵੀ ਹੈ ਔਰ ਜਿੰਨੀ ਗੁੰਡਾਗਰਦੀ ਸਾਰੇ ਪੀਰੀਅਡ 'ਚ ਇਹਨਾਂ ਨੇ ਘੱਟ ਗਿਣਤੀਆਂ ਦੇ ਖਿਲਾਫ ਖਾਸ ਤੌਰ ਤੇ ਆਦੀਵਾਸੀਆਂ ਦੇ ਖਿਲਾਫ ਕੀਤੀ, ਕਿਵੇਂ ਉਹਨਾਂ ਦੇ ਚਰਚ ਢਾਏ ਗਏ, ਉਹਨਾਂ ਦੇ ਪ੍ਰੀਸਟ ਤੇ ਹਮਲਾ ਕੀਤਾ। ਸੋ ਘੱਟੋ ਘੱਟ ਉਹਨਾਂ ਲਈ ਇੱਕ ਮਾਮੂਲੀ ਰਿਪਰੀਵ ਜ਼ਰੂਰ ਹੋਏਗੀ ਕਿ ਇਹ 15 ਸਾਲ ਬਾਅਦ ਜਿਹੜਾ ਉੱਥੇ ਕਾਂਗਰਸ ਦਾ ਚੀਫ ਮਿਨਿਸਟਰ ਬਣੇਗਾ, ਘੱਟੋ ਘੱਟ ਉਹ ਪਾਰਟ ਥੋੜਾ ਬਹੁਤ ਹੋਏਗਾ। ਲੇਕਿਨ ਜਿਹੜੀਆਂ 2 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਤੇਲੰਗਾਨਾ ਜਿਹੜਾ ਕਿ ਆਂਧਰਾ ਪ੍ਰਦੇਸ਼ ਤੋਂ ਅੱਡ ਹੋ ਕੇ ਬਣਿਆ ਔਰ ਉਹਦੇ 'ਚ ਜਿਹੜਾ ਰਾਜੇਸ਼ਵਰ ਰਾਓ ਤੇਲੰਗਾਨਾ ਰਾਸ਼ਟਰੀ ਸਮਿਤੀ TRS ਜਿਸ ਪਾਰਟੀ ਨੇ ਲੀਡ ਕੀਤਾ ਤੇਲੰਗਾਨਾ ਨੂੰ ਬਣਾਉਣ ਤੱਕ ਵੀ
ਆਂਧਰਾ ਪ੍ਰਦੇਸ਼ ਚੋਂ ਹੀ ਜਿਹੜੇ ਕੁਝ ਜ਼ਿਲ੍ਹੇ ਕੱਟ ਕੇ ਤੇਲੰਗਾਨਾ ਬਣਾਇਆ ਗਿਆ, ਉਹਦੀ ਕੈਪੀਟਲ ਹੈਦਰਾਬਾਦ ਤੇਲੰਗਾਨਾ ਦੇ ਵਿੱਚ ਹੀ ਹੈ। ਫਿਰ ਪਹਿਲੀ ਹਕੂਮਤ ਵੀ ਜਿਹੜੀ ਹੈ ਉਹਨੇ ਲੀਡ ਕੀਤੀ ਔਰ ਬੇਸ਼ੱਕ 6-7 ਮਹੀਨੇ ਪਹਿਲਾਂ ਹੀ ਉਹਨੇ ਅਸੈਂਬਲੀ ਭੰਗ ਕਰ ਦਿੱਤੀ, ਪਰ ਉਹਦੀ ਪਾਰਟੀ ਜਿਹੜੀ ਹੈ ਉਹ ਆਲਮੋਸਟ 2/3 ਤੋਂ ਜ਼ਿਆਦਾ ਸੀਟਾਂ ਉਸਨੇ ਲਈਆਂ ਨੇ ਔਰ ਤੇਲੰਗਾਨਾ ਦੇ ਵਿੱਚ ਕਾਂਗਰਸ ਔਰ ਬੀਜੇਪੀ ਦੋਨੋਂ ਹੀ ਮੂੰਹ ਦੇ ਮੂੰਹ ਡਿੱਗੀਆਂ। ਔਰ ਇਸੇ ਤਰ੍ਹਾਂ ਮਿਜ਼ੋਰਮ ਦੇ ਵਿੱਚ ਜਿੱਥੇ ਕਾਂਗਰਸ ਦੀ ਹਕੂਮਤ ਪਿਛਲੇ 10 ਸਾਲ ਤੋਂ ਜ਼ਿਆਦਾ ਟਾਈਮ ਤੋਂ ਸੀ, ਉੱਥੇ ਇੱਕ ਨਵਾਂ ਫਰੰਟ ਆਇਆ, ਉਹਨੇ ਕਾਂਗਰਸ ਨੂੰ ਡੀਥਰੋਨ ਕੀਤਾ। ਪਰ ਕਿਉਂਕਿ ਮਿਜ਼ੋਰਮ ਔਰ ਇਸ ਨਾਲ ਇਹ ਹੋਇਆ ਕਿ ਇਹ ਮਿਜ਼ੋਰਮ ਚੋਂ ਵੀ ਕਾਂਗਰਸ ਦੀ ਹਕੂਮਤ ਜਾਣ ਨਾਲ ਨਾਰਥ ਈਸਟ ਦੀਆਂ ਉੱਤਰ ਪੂਰਬ ਦੀਆਂ ਜਿਹੜੀਆਂ 27 ਸਟੇਟਾਂ ਨੇ ਉਹਦੇ 'ਚ ਹੁਣ ਕਾਂਗਰਸ ਮਾਈਨਸ ਹੈ। ਸੋ ਆਲਮੋਸਟ 6 ਸਟੇਟਾਂ 'ਚ ਪਹਿਲਾਂ ਹੀ ਬੀਜੇਪੀ ਜਾਂ ਸਿੱਧੇ ਤੌਰ ਤੇ ਜਿਵੇਂ ਅਸਾਮ ਦੇ ਵਿੱਚ ਹੈ ਜਾਂ ਕੋਲੀਸ਼ਨ ਦੇ ਵਿੱਚ, ਔਰ ਮੇਰਾ ਖਿਆਲ ਹੈ ਮਿਜ਼ੋਰਮ ਦੇ ਵਿੱਚ ਵੀ ਜਿਹੜਾ ਅਲਾਇੰਸ ਨੇ ਕੀਤਾ ਕੈਰੀ, ਉਹਦਾ ਬੀਜੇਪੀ ਹਿੱਸਾ ਸੀ। ਸੋ ਨਾਰਥ ਈਸਟ ਜਿਹੜਾ ਪੂਰੀ ਤਰ੍ਹਾਂ ਜਿਹੜਾ ਇੱਕ ਸਟੇਜ ਤੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਨਾਰਥ ਈਸਟ ਦੇ ਵਿੱਚ ਵੀ ਹਿੰਦੂਤਵਾ ਦਾ ਬੀਜ ਜਿਹੜਾ ਉਹ ਫਲ ਫੁੱਲ ਸਕਦਾ ਹੈ, ਉੱਥੇ ਬੀਜ ਹੀ ਜਿਹੜਾ ਉਹ ਟਰੀ ਨਹੀਂ ਬਣਿਆ, ਉਹਦਾ ਫਰੂਟ ਵੀ ਜਿਹੜਾ ਉਹ ਇਹ ਖਾ ਰਹੇ ਨੇ। ਸੋ ਜ਼ਾਹਰਾ ਤੌਰ ਤੇ ਜਿਹੜੀ ਵੱਡੀ ਡਿਬੇਟ ਜਾਂ ਡਿਸਕਸ਼ਨ ਇਸ ਸਾਰੇ ਦੇ ਨਾਲ ਇਸ ਵੇਲੇ ਮੀਡੀਆ ਦੇ ਵਿੱਚ ਔਰ ਬੜੇ ਬੜੇ ਐਕਸਪਰਟ ਆ ਕੇ ਬੈਠ ਗਏ ਕਿ ਜੀ ਇਹ ਜਿਹੜੀ ਹਿੰਦੂ ਹਾਰਟਲੈਂਡ ਦੇ ਵਿੱਚ ਜਿਹੜੀ ਵਿਕਟਰੀ ਹੋਈ ਹੈ ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ 'ਚ ਔਰ ਛੱਤੀਸਗੜ੍ਹ 'ਚ ਕਾਂਗਰਸ ਦੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੀਆਂ 2014 ਦੀਆਂ ਚੋਣਾਂ ਦੇ ਵਿੱਚ ਰਾਜਸਥਾਨ ਦੀਆਂ ਸਾਰੀਆਂ ਪਾਰਲੀਮੈਂਟ ਸੀਟਾਂ ਜਿਹੜੀਆਂ ਨੇ ਉਹ ਬੀਜੇਪੀ ਨੇ ਔਰ ਵੱਡੀ ਜਿਹੜੀ ਆਲਮੋਸਟ 90% ਤੋਂ ਜ਼ਿਆਦਾ ਸੀਟਾਂ ਇਹਨਾਂ ਸਟੇਟਾਂ 'ਚ ਬੀਜੇਪੀ ਨੇ ਹੀ ਕੈਰੀ ਕੀਤੀਆਂ ਸੀ। ਸੋ ਹੁਣ ਇਸ ਦੀ ਸਪੈਕੂਲੇਸ਼ਨ ਹੈ ਕਿ ਵੀ ਇਹ 2019 ਦੀਆਂ ਪਾਰਲੀਮੈਂਟਰੀ ਚੋਣਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਕੁਝ ਮੀਡੀਆ ਨੇ ਇਹਨੂੰ ਪਹਿਲਾਂ ਹੀ ਸੈਮੀ ਫਾਈਨਲ ਕਿਹਾ ਸੀ ਕਿ ਜੀ ਇਹ ਪਾਰਲੀਮੈਂਟਰੀ ਚੋਣਾਂ ਤੋਂ ਪਹਿਲਾਂ। ਸੋ ਕੁਝ ਨੂੰ ਆਲਰੇਡੀ ਜਿਹੜਾ ਉਹ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਨਜ਼ਰ ਆ ਰਿਹਾ ਹੈ, ਕੁਝ ਨੂੰ ਲੱਗ ਰਿਹਾ ਵੀ ਮੋਦੀ ਔਰ ਅਮਿਤ ਸ਼ਾਹ ਦੀ ਨੀਂਦ ਹਰਾਮ ਹੋਈ ਹੈ ਔਰ ਇਹ ਸਾਰਾ ਜਿਹੜਾ ਬੀਜੇਪੀ ਦਾ ਡਾਊਨਫਾਲ, ਜਾਂ ਜਿਵੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੀ ਉਹਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਵੀ ਉਸ ਗਰੁੱਪ ਦੇ ਵਿੱਚ 21 ਪਾਰਟੀਆਂ ਦੀ ਜਿਹੜੀ ਮਹਾ ਗਠਬੰਧਨ ਦੇ ਨਾਂ ਥੱਲੇ ਪਿਛਲੇ ਦਿਨਾਂ 'ਚ ਮੀਟਿੰਗ ਹੋਈ, ਉਹਦੇ 'ਚ ਅਰਵਿੰਦ ਕੇਜਰੀਵਾਲ ਵੀ ਉਹਦਾ ਹਿੱਸਾ ਰਿਹਾ। ਸੋ ਜ਼ਾਹਰਾ ਤੌਰ ਤੇ ਹੁਣ ਇਹ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਦੀ ਪੂੰਛ ਫੜ ਕੇ ਅਜੇ ਵੀ ਖੜੇ ਸੀ ਆਮ ਆਦਮੀ ਪਾਰਟੀ ਵਾਲੇ, ਉਹ ਹੁਣ ਇਹਦੇ ਨਾਲ ਕਿਵੇਂ ਹਿਸਾਬ ਕਰਨਗੇ ਕਿ ਕਾਂਗਰਸ ਉਹ ਅਮਰਿੰਦਰ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਚੋਣਾਂ ਲੜਨਗੇ, ਕਿਉਂਕਿ ਜ਼ਾਹਰ ਹੈ ਕੇਜਰੀਵਾਲ ਉਸ ਗਠਬੰਧਨ ਦੇ ਨਾਲ ਹੀ ਜਾਏਗਾ ਜਿਹੜਾ ਕਾਂਗਰਸ ਜਿਹਨੂੰ ਲੀਡ ਕਰ ਰਹੀ ਹੋਏਗੀ। ਸੋ ਇਹ ਇਮੋਰੈਲਿਟੀ ਜਾਂ ਬਦ ਅਖਲਾਕੀ ਤਾਂ ਉੱਥੋਂ ਦੀ ਸਿਆਸਤ ਦਾ ਇੱਕ ਇਨਐਲੀਨੇਬਲ ਹਿੱਸਾ ਹੈ ਜਿਹੜਾ ਅੱਡ ਨਹੀਂ ਹੋ ਸਕਦਾ। ਸੋ ਕੁੱਲ ਮਿਲਾ ਕੇ ਜਿਹੜਾ ਬਹੁਤ ਸਾਰੀ ਡਿਬੇਟ ਕਾਂਗਰਸ ਵਰਸਸ ਬੀਜੇਪੀ ਜਾਂ ਰਾਹੁਲ ਗਾਂਧੀ ਵਰਸਸ ਮੋਦੀ, ਜਾਂ ਕਿਸੇ ਨੇ ਕਿ ਜੀ ਹੁਣ ਰਾਹੁਲ ਗਾਂਧੀ ਨੇ 1 ਸਾਲ 'ਚ ਬਹੁਤ ਮਿਹਨਤ ਕੀਤੀ ਹੈ, ਐਨ ਉਹਨੂੰ 1 ਸਾਲ ਹੋਇਆ ਜਦੋਂ ਉਹ ਕਾਂਗਰਸ ਦਾ ਪ੍ਰਧਾਨ ਬਣਿਆ ਔਰ ਉਹਦੇ ਨਾਲ ਹੀ ਉਹਨੇ ਜਿਹੜਾ ਇੰਨੀ ਵੱਡੀ ਵਿਕਟਰੀ ਹਾਸਲ ਕੀਤੀ। ਕਿਸੇ ਨੇ ਕਿਹਾ ਉਹਦਾ ਕੱਦ ਬਹੁਤ ਵੱਡਾ ਹੋ ਗਿਆ ਜੀ, ਔਰ ਕਿਸੇ ਨੇ ਕਿਹਾ ਕਿ ਜੀ ਬਸ ਹੁਣ ਜਿਹੜਾ ਮੋਦੀ ਦਾ ਕ੍ਰਿਸ਼ਮਾ ਖਤਮ ਹੋ ਗਿਆ ਔਰ ਰਾਹੁਲ ਦਾ ਜਿਹੜਾ ਸੂਰਜ ਉਹ ਚੜ ਪਿਆ ਜੀ। ਹੁਣ ਜ਼ਾਹਰ ਹੈ ਕਿ ਵੀ ਜਿੱਥੇ ਸਾਰੇ ਹੀ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਨੇ, ਸਾਡਾ ਇਹ ਨਜ਼ਰੀਆ ਹੁੰਦਾ ਹੈ ਜਾਂ ਕੋਸ਼ਿਸ਼ ਹੁੰਦੀ ਹੈ ਕਿ ਉਸ ਪਾਸੇ ਵੱਲ ਦੇਖਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਵੱਲ ਕਿਸੇ ਹੋਰ ਨੇ ਦੇਖਣਾ ਨਹੀਂ। ਬਿਲਕੁਲ, ਜੇ ਦੇਖਿਆ ਤੇ ਉਹਨੇ ਕਹਿਣਾ ਨਹੀਂ, ਕਿਉਂਕਿ ਇਹ ਔਖੀ ਗੱਲ ਹੁੰਦੀ ਹੈ ਜਦੋਂ ਤੁਸੀਂ ਅਨਕਨਵੈਨਸ਼ਨਲ ਐਨਾਲਿਸਿਸ, ਬਹੁਤ ਸਾਰੇ ਤਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਮੱਖੀ ਤੇ ਮੱਖੀ ਮਾਰਨਾ ਹੁੰਦਾ ਹੈ ਕਿ ਜੀ ਵਾਹ 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 ਬੀਜੇਪੀ ਦਾ ਥੱਲਾ ਲੱਗ ਗਿਆ ਜੀ, ਹੁਣ ਜਿਹੜਾ ਕਾਂਗਰਸ ਦਾ ਚੜਾਅ ਹੋ ਗਿਆ। ਕਈ ਮੌਕਾ ਪ੍ਰਸ ਜਿਹੜੇ ਖੱਬੇ ਸੱਜੇ ਬੈਠੇ ਨੇ ਉਹ ਹੁਣ ਦੇਖਣਗੇ ਵੀ ਕਿੱਧਰ ਨੂੰ ਜਾਣੇ, ਔਰ ਉਹ ਸਾਰੇ ਸਮਝਦੇ ਨੇ ਕਿ ਵੀ ਉਹ ਜਿਹੜਾ ਜਿੱਥੇ ਇੱਕ ਮੌਕਾ ਪ੍ਰਸਤੀ ਦਾ ਆਲਮ ਹੈ ਸਾਰੇ ਪਾਸੇ, ਜਿੱਥੇ ਕਿ ਜਿਹੜੇ ਚੜ੍ਹਦੇ ਸੂਰਜ ਨੂੰ ਸਲਾਮ ਹੈ, ਉਹ ਬ੍ਰਾਹਮਣਵਾਦ ਚੋਂ ਹੀ ਆਇਆ, ਕਿਉਂਕਿ ਚੜ੍ਹਦੇ ਸੂਰਜ ਨੂੰ ਪਾਣੀ ਦਿੰਦੇ ਨੇ, ਡੁੱਬਦੇ ਨੂੰ ਤਾਂ ਨਹੀਂ ਦਿੰਦੇ। ਸੂਰਜ ਤਾਂ ਉਹੀ ਹੁੰਦਾ 8 ਘੰਟੇ 10 ਘੰਟੇ ਬਾਅਦ ਉਹਨੂੰ ਕੀ ਹੋ ਜਾਂਦਾ, ਉਹਨੂੰ ਕਿਉਂ ਨਹੀਂ ਪਾਣੀ ਦਿੰਦੇ? ਜਿਹੜਾ ਗਾਇਤਰੀ ਮੰਤਰ ਪੜ੍ਹਨਾ ਹੈ, ਪਾਣੀ ਸੁੱਟਣਾ ਹੈ, ਉਹ ਚੜ੍ਹਦੇ ਵਾਲਾ। ਸੋ ਇਹ ਮੌਕਾ ਪ੍ਰਸਤੀ ਦਾ ਆਲਮ ਵੀ ਇਸ ਬ੍ਰਾਹਮਣਵਾਦ ਦੀ ਦੇਣ ਹੀ ਹੈ ਕਿ ਭਾਈ ਜਿਹਦਾ ਫਾਇਦਾ ਹੈ ਔਰ ਜਿਹਦਾ ਡਰ ਹੈ, ਜਿਹਨੇ ਡੰਡਾ ਮਾਰਨਾ ਹੈ, ਪੂਜਾ ਲక్ష్ਮੀ ਦੀ ਕਰੋ। ਕਿਸੇ ਹੋਰ ਕਲਚਰ 'ਚ ਸੁਣਿਆ ਕਿ ਵੀ ਕੋਈ ਪੈਸੇ ਦੀ ਵੀ ਕੋਈ ਦੇਵੀ ਹੈ?
ਜੀ ਔਰ ਉਹਦੇ 'ਚ ਇਹ ਹੈ ਕਿ ਵੀ ਕਿਸੇ ਪਾਸਿਓਂ ਵੀ ਲక్ష్ਮੀ ਆਏ ਘਰ ਆ ਗਈ ਤਾਂ ਉਹਨੂੰ ਕਦੇ ਵਾਪਸ ਨਹੀਂ ਕਰਨਾ ਚਾਹੀਦਾ। ਸੋ ਜਿਹੜਾ ਕਰਪਸ਼ਨ ਦਾ ਜਾਂ ਇਹ ਹੈ ਜੀ ਬੜੀ ਕਰਪਸ਼ਨ ਹੈ ਉਸ ਸੁਸਾਇਟੀ 'ਚ। ਕਰਪਸ਼ਨ ਤਾਂ ਇਹਨਾਂ ਦੀ ਵਿਚਾਰਧਾਰਾ ਦੇ ਵਿੱਚ, ਆਈਡੀਓਲੋਜੀ ਦੇ ਵਿੱਚ ਹੈ। ਜੀ ਜਦੋਂ ਤੁਸੀਂ ਪੂਜਾ ਹੀ ਪੈਸੇ ਦੀ ਕਰਦੇ ਹੋ, اخلاق ਦੇ ਨਾਲ ਤਾਂ ਕਿਸੇ ਚੀਜ਼ ਦਾ ਕੋਈ ਸੰਬੰਧ ਨਹੀਂ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਜਿਵੇਂ ਇੱਕ ਬੀਬੀ ਜੀ ਦੱਸ ਰਹੇ ਸੀ ਕਿ ਜੀ ਇੱਕ ਪਾਕਿਸਤਾਨੀ ਬਜ਼ੁਰਗ ਜਿਨ੍ਹਾਂ ਦੀ ਉਹ ਖਿਦਮਤ ਕਰਦੇ ਸੀ ਐਜ਼ ਏ ਸੋਸ਼ਲ ਸਰਵਿਸ ਜਾਂ ਜੌਬ, ਉਹਨਾਂ ਨੇ ਕਿਹਾ ਜੀ ਮੈਨੂੰ ਪੈਸੇ ਦੀ ਬੜੀ ਕਮੀ ਰਹਿੰਦੀ ਹੈ ਜੀ, ਮੇਰੇ ਲਈ ਦੁਆ ਕਰੋ ਕਿ ਅੱਲਾਹ ਤਾਲਾ ਮੈਨੂੰ ਪੈਸੇ ਦੇ। ਜੀ ਉਹਨਾਂ ਕਿਹਾ ਵੀ ਨਹੀਂ ਬੀਬਾ ਇਵੇਂ ਨਹੀਂ, ਰੱਬ ਤੋਂ ਮੰਗਣਾ ਹੋਏ ਤੇ ਤੰਦਰੁਸਤੀ ਮੰਗੀਦਾ, ਜੀ ਆਪਣੇ ਆਪ ਦਾ ਚੜ੍ਹਦੀ ਕਲਾ ਮੰਗੀਦਾ, ਉਹਦੇ ਚੋਂ ਪੈਸਾ ਤਾਂ ਉਹਨੇ ਆਪ ਹੀ ਆ ਜਾਂਦਾ ਜੇ ਤੁਸੀਂ ਤੰਦਰੁਸਤ। ਹੁਣ ਇਹ ਹੈ ਜਦੋਂ ਤੁਸੀਂ ਇਸਲਾਮ ਦੀ ਜਾਂ ਸਿੱਖੀ ਦੀ ਜਾਂ ਕ੍ਰਿਸਚੀਅਨਿਟੀ ਦੀ ਵੀ ਗੱਲ ਕਰੋਗੇ, ਜੀ ਹਾਲਾਂਕਿ ਰੱਬ ਸਭ ਦਾ ਇੱਕੋ ਹੀ ਹੈ, ਕੋਈ ਇਹ ਤਾਂ ਨਹੀਂ ਹੈ ਵੱਖੋ ਵੱਖਰੇ, ਪਰ ਉਹਦਾ ਬੇਸ ਇਸ ਗੱਲ ਦੇ ਨਾਲ ਜੁੜਿਆ ਹੋਇਆ ਹੈ ਕਿ ਭਾਈ ਅਲਟੀਮੇਟਲੀ ਅਸੀਂ ਤਾਂ ਵਿਣ ਬੋਲਿਆ ਸਭ ਕੁਝ ਜਾਣਦਾ ਇਸ ਤੇ ਹੈ। ਲੇਕਿਨ ਇੱਥੇ ਕੀ ਹੈ, ਇੱਥੇ ਸਭ ਤੋਂ ਜ਼ਿਆਦਾ ਜਿਹੜੀ ਪੂਜਾ ਹੁੰਦੀ ਹੈ ਉਹ ਲక్ష్ਮੀ ਦੀ ਹੁੰਦੀ ਹੈ। ਹੁਣ ਦੀਵਾਲੀ ਕੀ ਹੈ ਜੀ, ਹੁਣ ਦੀਵਾਲੀ ਜੋੜਿਆ ਤੁਸੀਂ ਜਿਹੜਾ ਉਹ ਰਾਮਚੰਦਰ ਜੀ ਨਾਲ ਹੈ ਅਵਤਾਰ, ਉਹਨਾਂ ਨੂੰ ਤੁਸੀਂ ਵਿਸ਼ਨੂੰ ਦਾ ਬਣਾਇਆ ਹੋਇਆ ਤੇ ਪੂਜਾ ਲక్ష్ਮੀ ਦੀ ਹੁੰਦੀ ਹੈ। ਹੁਣ ਲక్ష్ਮੀ ਦਾ ਕੋਈ ਲਾਗਾ ਦੇਗਾ ਤਾਂ ਨਹੀਂ ਹੈ ਦੀਵਾਲੀ ਦੇ ਨਾਲ, ਲੇਕਿਨ ਉਹ ਬਣਾ ਦਿੱਤਾ ਹੈ ਕਿਉਂਕਿ ਇਹਨਾਂ ਦੀ ਤਹਿਜ਼ੀਬ ਦੇ ਵਿੱਚ ਹੀ ਜਿਹੜਾ ਉਹ ਉਸ ਦੀ ਪੂਜਾ ਗੋਡੈਸ ਹੈ, ਗੋਡੈਸ ਲక్ష్ਮੀ ਹੈ ਔਰ ਉਹੀ ਸਾਰਾ ਕੁਝ ਦੇਣ ਵਾਲੀ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਇੱਕ ਪਾਸੇ ਤਾਂ ਲక్ష్ਮੀ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਇਹਨਾਂ ਦੀ ਸਿਆਸਤ ਦਾ ਵੀ ਹਿੱਸਾ ਹੈ, ਪਰ ਦੂਸਰਾ ਪਾਸਾ ਜਿਹੜਾ ਮੈਂ ਸਮਝਦਾ ਹੈ ਕਿ ਵੀ ਇਹਨਾਂ ਚੋਣਾਂ ਨੂੰ ਹੁਣ ਅਸੀਂ ਸੀਟਾਂ ਦਾ ਹੋ ਗਿਆ ਜੀ, ਕਿਹਨੂੰ ਕਿੰਨੀਆਂ ਮਿਲੀਆਂ, ਵੋਟਾਂ ਕਿੰਨੀਆਂ, ਛੱਤੀਸਗੜ੍ਹ ਬੀਜੇਪੀ ਨਾਲੋਂ ਜਿਹੜਾ ਹੈ ਉਹ 10% ਵੋਟਾਂ ਜ਼ਿਆਦਾ ਲਈਆਂ ਕਾਂਗਰਸ ਨੇ, ਰਾਜਸਥਾਨ ਔਰ ਮੱਧ ਪ੍ਰਦੇਸ਼ ਦੇ ਵਿੱਚ ਆਲਮੋਸਟ ਇੱਕੋ ਜਿਹਾ ਵੋਟ ਬੈਂਕ ਹੈ। ਸੋ ਬਈ ਉਹਦਾ ਵੋਟ ਬੈਂਕ ਨਹੀਂ ਖੁਰਿਆ ਬੀਜੇਪੀ ਦਾ, ਭਾਵੇਂ ਕਾਂਗਰਸ ਨੇ ਵਿਕਟਰੀ ਲਈ। ਹੁਣ ਅਸੀਂ ਇਸ ਡਿਟੇਲ 'ਚ ਨਹੀਂ ਜਾਵਾਂਗੇ, ਮੈਂ ਤਾਂ ਇਹ ਦੇਖਣਾ ਚਾਹੁੰਦਾ ਹਾਂ ਵੀ ਜਿਹੜੀ ਚੇਂਜ ਹੋਈ ਹੈ, ਪਹਿਲੀ ਗੱਲ ਤਾਂ ਵੈਸੇ ਹੀ 47 ਤੋਂ ਬਾਅਦ ਜਿਹੜੀਆਂ ਪਾਲਿਸੀਜ਼ ਪਟੇਲ ਨੇ ਜਾਂ ਬਿਹਾਈਂਡ ਰਹਿ ਕੇ ਨਹਿਰੂ ਨੇ ਲਾਗੂ ਕੀਤੀਆਂ, ਉਹ ਜਿਹੜਾ ਔਰ ਗਾਂਧੀ ਜਿਹੜਾ ਇਹਨਾਂ ਦਾ ਪਿਓ ਸੀ ਰਾਮ ਰਾਜ, ਔਰ ਉਹ ਹਿੰਦੂਤਵਾਦੀਆਂ ਹੀ ਸੀ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਘੱਟੋ ਘੱਟ ਇੰਦਰਾ ਗਾਂਧੀ ਦੇ ਜੂਨ 84 ਤੱਕ ਦੇ ਹਮਲੇ ਤੋਂ ਪਹਿਲਾਂ ਤੱਕ ਕਾਂਗਰਸ ਨੇ ਇੱਕ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ ਸੀ, ਇੱਕ ਮਖੌਟਾ ਸੀ, ਇੱਕ ਉਸ ਦਾ ਨਕਾਬ ਉਹਨਾਂ ਨੇ ਪਾਇਆ ਹੋਇਆ ਸੀ। ਹਾਲਾਂ ਅਸੀਂ ਦੇਖਦੇ ਹਾਂ ਕਿ ਇਸ ਦੌਰਾਨ ਵੀ ਇਨ ਬਿਟਵੀਨ ਜਿਹੜਾ ਉਹ ਇਹਨਾਂ ਦਾ ਹਿੰਦੂਆਂ ਨੂੰ ਅਪੀਜ਼ ਕਰਨ ਦੀ ਪਾਲਿਸੀ ਚੱਲਦੀ ਸੀ, ਔਰ ਇਹ ਜਿਹੜੇ ਸਾਰੇ ਹੀ ਨੈਸ਼ਨਲ ਲੈਵਲ ਦੇ ਉੱਤੇ ਕਿਸੇ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਾ ਹੈ, ਕਿਸੇ ਸੈਂਟਰਲ ਦਫ਼ਤਰ ਦਾ ਉਦਘਾਟਨ ਕਰਨਾ ਹੈ, ਕਿਸੇ ਬਿਲਡਿੰਗ ਦਾ ਕਰਨਾ ਹੈ, ਤੇ ਉਹੀ ਨਾਰੀਅਲ ਤੋੜਨਾ ਔਰ ਉਹੀ ਪੰਡਤ ਦਾ ਆ ਕੇ ਉਹਨੂੰ ਜਿੱਥੇ ਵੀ ਜਿਹਨੂੰ ਗਰਾਊਂਡ ਬ੍ਰੇਕਿੰਗ ਕਿਹਾ ਜਾਂਦਾ ਹੈ ਜਾਂ ਸੰਗੇ ਬੁਨਿਆਦ ਰੱਖਣਾ, ਉਹਦਾ ਨਾਂ ਹੀ ਹੈ ਭੂਮੀ ਪੂਜਨ ਕਹਿੰਦੇ ਨੇ। ਹੁਣ ਨਾ ਸਿੱਖੀ, ਨਾ ਇਸਲਾਮ, ਨਾ ਕ੍ਰਿਸਚੀਅਨਿਟੀ 'ਚ ਕੋਈ ਜ਼ਮੀਨ ਦੀ ਪੂਜਾ ਕਰਨ ਦਾ ਤਾਂ ਨਹੀਂ ਹੈ, ਲੇਕਿਨ ਉਸ ਸੈਰੇਮਨੀ ਨੂੰ ਹੀ ਭੂਮੀ ਪੂਜਨ ਕਹਿ ਕੇ ਉਹ ਉਸ ਜ਼ਮਾਨੇ ਤੋਂ ਹੀ ਜਿਹੜਾ ਉੱਥੇ ਨਾਰੀਅਲ ਤੋੜ ਕੇ ਬ੍ਰਾਹਮਣ ਆ ਕੇ ਮੰਤਰ ਪੜ੍ਹਦਾ ਸੀ ਔਰ ਇਸ ਦੇ ਨਾਲ ਹੁੰਦਾ ਸੀ ਜੀ ਭੂਮੀ ਪੂਜਨ ਹੋ ਗਿਆ, ਇਹ ਹੁਣ ਜਿਹੜੀ ਹੈ ਇਹ ਪਵਿੱਤਰ ਹੋ ਗਈ ਔਰ ਹੁਣ ਇਹਦੇ ਤੇ ਕੰਮ ਸ਼ੁਰੂ ਕਰੋ। ਉੱਥੇ ਇਹ ਤਾਂ ਨਹੀਂ ਸੀ ਵੀ ਸਾਰੇ ਧਰਮਾਂ ਦੀ ਲਿਆ ਕੇ ਪ੍ਰੇਅਰ ਕਰਵਾਓ। ਸੋ ਜ਼ਾਹਰਾ ਤੌਰ ਦੇ ਉੱਤੇ ਉਹੀ ਮਾਡਲ ਜਿਹੜਾ ਹੈ, ਪਰ ਉਹ ਸੈਕੂਲਰਿਜ਼ਮ ਦੇ ਥੱਲੇ ਵੇਚਿਆ ਜਾ ਰਿਹਾ ਹੈ। ਇੰਦਰਾ ਗਾਂਧੀ ਨੇ ਨੰਗੇ ਚਿੱਟੇ ਹੋ ਕੇ ਜਦੋਂ ਸਿੱਖਾਂ ਨੂੰ ਟਾਰਗੇਟ ਕੀਤਾ, ਸੋ ਜ਼ਾਹਰਾ ਤੌਰ ਤੇ ਉਹਦਾ ਇਮੇਜ ਬੀਜੇਪੀ ਨੇ ਦੁਰਗਾ ਮਾਤਾ ਦੇ ਅਵਤਾਰ ਵਾਲਾ ਬਣਾਇਆ ਔਰ ਉਸ ਤੋਂ ਬਾਅਦ ਰਾਜੀਵ ਗਾਂਧੀ ਖੁੱਲ ਕੇ ਖੇਡਿਆ ਇਸ ਸਾਰੇ ਮੁੱਦੇ ਤੇ। ਕੱਲਾ ਨਵੰਬਰ 84 ਦੀ ਨਸਲਕੁਸ਼ੀ ਨਹੀਂ, ਉਸ ਤੋਂ ਬਾਅਦ ਜਿਹੜਾ ਕੈਂਪੇਨ ਚਲਾਇਆ ਹੇਟ ਕੈਂਪੇਨ, ਉਹ ਈਵਨ ਉਸ ਇੰਦਰਾ ਗਾਂਧੀ ਦੀ ਆਪਣੀ ਨੂੰਹ ਜਿਹੜੀ ਮੇਨਕਾ ਗਾਂਧੀ ਜੀ, ਉਹ ਖੜੀ ਹੈ ਇੱਕ ਹਲਕੇ ਤੋਂ ਤੇ ਵੱਡੇ ਵੱਡੇ ਪੋਸਟਰ ਨੇ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਹਾਲਾਂ ਮੇਨਕਾ ਗਾਂਧੀ ਕਿੰਨੀ ਕੁ ਸਿੱਖ ਹੈ, ਲੇਕਿਨ ਇਹ ਜਿਹੜਾ ਸਾਰਾ ਇਸ ਪਾਸੇ ਵੱਲ ਰੁਝਾਨ ਚੁੱਕਣਾ, ਫਿਰ ਅਸੀਂ ਦੇਖਦੇ ਕਿ ਬਾਬਰੀ ਮਸਜਿਦ ਦਾ ਜਿਹੜਾ ਦਰਵਾਜ਼ਾ ਹੈ, ਸਭ ਤੋਂ ਪਹਿਲੀ ਵਾਰ ਉਹਦਾ ਜੰਦਾ ਖੋਲਣਾ ਜਿਹੜਾ ਹੈ ਹਿੰਦੂਆਂ ਦੀ ਪੂਜਾ ਦੇ ਲਈ, ਉਹ ਰਾਜੀਵ ਗਾਂਧੀ ਨੇ ਕੀਤਾ ਜੀ। ਫਿਰ ਉਸ ਤੋਂ ਬਾਅਦ ਦੀਆਂ ਰਾਜੀਵ ਗਾਂਧੀ ਦੀਆਂ ਕੀ ਨੀਤੀਆਂ ਨੇ, ਜਾਂ ਨਰਸਿਮਹਾ ਰਾਓ ਦੇ ਵੇਲੇ ਬਾਬਰੀ ਮਸਜਿਦ ਢਾਈ ਗਈ, ਉਹ ਕਾਂਗਰਸ ਦੇ ਥੱਲੇ। ਪਰ ਹੁਣ ਇਹ ਜਦੋਂ ਅਸੀਂ ਇਹ ਦੇਖਦੇ ਹਾਂ ਔਰ ਬੀਜੇਪੀ ਔਰ ਹਿੰਦੂ ਤਵੀਆਂ ਨੇ ਲਗਾਤਾਰ ਜਿਹੜਾ ਇਹ ਪ੍ਰਚਾਰ ਰੱਖਿਆ ਕਿ ਜੀ ਇਹ ਤਾਂ ਕਾਂਗਰਸ ਜਿਹੜੀ ਹੈ ਇਹ ਤਾਂ ਮਾਈਨੋਰਿਟੀਜ਼ ਦੀ ਅਪੀਜ਼ਮੈਂਟ ਕਰਦੀ। ਮਾਈਨੋਰਿਟੀ ਦਾ ਮਤਲਬ ਮੁਸਲਮਾਨ ਹੀ ਹੈ, ਸਿੱਖ ਜਾਂ
ਈਸਾਈਆਂ ਨੂੰ ਤਾਂ ਗਿਣਦੇ ਹੀ ਨਹੀਂ, ਸਿੱਖ ਨੰਬਰ ਘੱਟ ਹੈ ਜੀ। ਤੇ ਉਹ ਸਾਰਾ ਪਾਰਟ ਜਿਹੜਾ ਹੈ, ਕਿਉਂਕਿ ਮੁਸਲਮਾਨਾਂ ਦੀ ਆਬਾਦੀ ਜਿਹੜੀ ਆਲਮੋਸਟ 13-14% ਭਾਰਤ ਦੀ ਆਬਾਦੀ ਦਾ ਸੀ, ਜਿਹੜੀ ਇੱਕ ਸਾਈਜ਼ੇਬਲ ਪੋਪੂਲੇਸ਼ਨ ਹੈ। ਹਾਲਾਂਕਿ ਇਸ ਸਾਰੇ ਕਾਂਗਰਸ ਪੀਰੀਅਡ 'ਚ ਵੀ ਅਦਰ ਦੈਨ ਕਿ ਕੁਝ ਉਹਨਾਂ ਨੇ ਚਿਹਰੇ ਰੱਖੇ ਹੋਏ ਸੀ, ਪ੍ਰੈਜ਼ੀਡੈਂਟ ਜ਼ਾਕਿਰ ਹੁਸੈਨ ਨੂੰ ਬਣਾ ਦਿੱਤਾ, ਜਾਂ ਪਹਿਲਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਸੀ, ਫਿਰ ਇੰਦਰਾ ਗਾਂਧੀ ਨੇ ਫਖਰੁਦੀਨ ਅਲੀ ਅਹਿਮਦ ਨੂੰ ਰਾਸ਼ਟਰਪਤੀ ਬਣਾ ਦਿੱਤਾ, ਉਹਦੇ ਤੋਂ ਐਮਰਜੈਂਸੀ ਦੇ ਦਸਤਖਤ ਕਰਵਾਏ, ਜਾਂ ਸਿੱਖਾਂ ਦੇ ਤੌਰ ਤੇ ਵੀ ਜ਼ੈਲ ਸਿੰਘ ਖੜਾ ਕਰਤਾ, ਜਾਂ ਪਹਿਲਾਂ ਸਵਰਨ ਸਿੰਘ ਮਿਨਿਸਟਰ ਸੀ। ਪਰ ਜਿਹੜੀਆਂ ਨੀਤੀਆਂ ਸੀ ਉਹ ਕਦੇ ਵੀ ਨਾ ਤਾਂ ਮੁਸਲਮਾਨਾਂ ਦੇ ਭਲੇ ਦੀਆਂ ਨਾ ਹੀ ਸਿੱਖਾਂ ਦੇ ਭਲੇ ਦੀਆਂ, ਉਹ ਕਦੇ ਵੀ, ਜਾਂ ਪੰਜਾਬ ਦੀ ਸਟੇਟ ਦਾ ਕੀ ਹਾਲ ਕੀਤਾ ਇਕਨੋਮਿਕਲੀ, ਉਹ ਬਿਲਕੁਲ ਉਵੇਂ ਦੀਆਂ ਸੀ। ਹੁਣ ਅਸੀਂ ਇਸ ਗੱਲ ਵੱਲ ਆਈ ਹੈ ਕਿ ਬਈ ਇਸ ਸਾਰੇ 'ਚ ਕੀ ਤਬਦੀਲੀ ਹੋਏਗੀ ਜੀ। ਮੰਨ ਲਓ 2019 ਦੇ ਵਿੱਚ ਵੀ ਕਾਂਗਰਸ ਜਿੱਤ ਜਾਂਦੀ ਹੈ ਔਰ ਜਿਹੜਾ ਉਹਦਾ ਮਹਾਗਠ, ਕੀ ਜਿਹੜੀਆਂ ਨੀਤੀਆਂ ਜਾਂ ਜਿਹੜਾ ਖੁੱਲ ਕੇ ਜਿਹੜਾ ਰਾਜੀਵ ਗਾਂਧੀ ਤੋਂ ਬਾਅਦ ਰਾਹੁਲ ਗਾਂਧੀ ਹੈ, ਉਹ ਤਾਂ ਹੁਣ ਖੁੱਲ ਕੇ ਹੀ ਉਹਨੇ ਆਪਣੇ ਆਪ ਨੂੰ ਸ਼ਿਵ ਭਗਤ ਜਨਾਉਤਾਰੀ ਬ੍ਰਾਹਮਣ ਡਿਕਲੇਅਰ ਕਰਕੇ ਉਹ ਜਿਹੜਾ ਹਿੰਦੂ ਤਵੀਆਂ ਨੂੰ ਆਊਟਡੂ ਕੀਤਾ ਉਹਨੇ। ਔਰ ਮੈਂ ਜਿਹੜਾ ਇਸ ਸਾਰੇ ਚੋਂ, ਕਿਉਂਕਿ 2-3 ਸਟੋਰੀਜ਼ ਮੈਂ ਕੱਢੀਆਂ ਜਿਹੜੀਆਂ ਪਿਛਲੇ ਪੀਰੀਅਡ ਦੇ ਵਿੱਚ ਅੱਡ-ਅੱਡ ਜਿਹੜੀਆਂ, ਜਿਵੇਂ ਸਿਟੀਜ਼ਨ ਬਿਊਰੋ ਦੀ ਇੱਕ ਸਟੋਰੀ ਹੈ ਔਰ ਇਸੇ ਤਰ੍ਹਾਂ ਇੰਡੀਆ ਟੁਡੇ ਦੀ ਇੱਕ ਸਟੋਰੀ ਹੈ, ਔਰ ਇੱਕ ਸਟੋਰੀ ਹੋਰ ਜਿਹੜੀ ਹੈ ਉਹ ਇਹ ਵੀ ਇੰਡੀਆ ਟੁਡੇ ਦੀ ਹੈ, ਉਹਨਾਂ ਦੀ ਮੈਗਜ਼ੀਨ ਸੈਕਸ਼ਨ ਦੀ, ਕਿ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਕਿ ਅਜੇ ਕਮਲਨਾਥ ਨੇ ਆਪਣਾ ਸਟੇਕ ਕਲੇਮ ਕੀਤਾ ਹੈ, ਹਾਲਾਂ ਖਰੀਦੋ ਫਰੋਖਤ ਚੱਲ ਰਹੀ ਹੋਏਗੀ, ਕਾਂਗਰਸ ਥੋੜੀ ਸ਼ਾਰਟ ਹੈ 8-9 ਸੀਟਾਂ ਤੋਂ ਜੀ। ਹੁਣ ਉੱਥੇ ਕੀ ਐਸਾ ਹੋਇਆ ਕਿ ਜਿਹੜਾ ਜਿੱਥੇ ਸ਼ਿਵਰਾਜ ਸਿੰਘ ਚੌਹਾਨ 15 ਸਾਲਾਂ ਤੋਂ ਪਾਵਰ ਦੇ ਵਿੱਚ ਬੀਜੇਪੀ ਸੀ, ਜਾਂ ਰਾਜਸਥਾਨ 'ਚ ਐਸਾ ਕੀ ਹੋਇਆ, ਮੱਧ ਪ੍ਰਦੇਸ਼ ਦੀ ਅਸੀਂ ਖਾਸ ਗੱਲ ਕਰਾਂਗੇ, ਉਹੀ ਫਿਰ ਰਾਜਸਥਾਨ ਵੀ ਔਰ ਛੱਤੀਸਗੜ੍ਹ ਨੂੰ ਵੀ ਕਵਰ ਕਰ ਦਿੰਦਾ, ਕਿ ਜਿਹੜਾ ਹਿੰਦੂ ਬੀਜੇਪੀ ਨੂੰ ਵੋਟ ਕਰਦਾ ਸੀ ਉਹ ਤਿਲਕ ਕੇ ਬੀਜੇਪੀ ਇਹਦੇ ਕਾਂਗਰਸ ਦੇ ਵੱਲ ਆਇਆ। ਇਹਦੇ ਤੋਂ ਫਿਰ ਅੰਦਾਜ਼ਾ ਹੋ ਜਾਏਗਾ ਵੀ ਤਬਦੀਲੀ ਕੀ ਹੋਣੀ ਹੈ। ਅਲਟੀਮੇਟਲੀ ਜਿਹੜਾ ਏਜੰਡਾ ਹਿੰਦੂਤਵਾ ਦਾ ਸੈੱਟ ਕਰ ਦਿੱਤਾ ਆਰਐਸਐਸ ਨੇ ਮੋਦੀ ਦੇ ਰਾਹੀਂ, ਉਹ ਆਉਣ ਵਾਲੇ ਪੀਰੀਅਡ 'ਚ ਕਾਂਗਰਸ ਰਜੀਮ ਦੇ ਥੱਲੇ ਹੋਰ ਵੀ ਮਜ਼ਬੂਤੀ ਦੇ ਨਾਲ ਜਿਹੜਾ ਉਹ ਲਾਗੂ ਰਹੇਗਾ। ਅਕਲੀਅਤਾਂ ਦੇ ਫੇਟ ਨੂੰ, ਮਾਈਨੋਰਟੀਜ਼ ਦੇ ਫੇਟ ਨੂੰ ਕੋਈ ਫਰਕ ਨਹੀਂ ਪਏਗਾ। ਔਰ ਇਹ ਜਿਹੜੀ ਸਟੋਰੀ ਹੈ ਜਿਹੜੀ ਇਹਨਾਂ ਦੇ ਵਿੱਚ ਸਿਟੀਜ਼ਨ ਬਿਊਰੋ ਦੀ ਸੀ, MP ਵੋਟਸ ਟੁਡੇ, ਔਰ ਇਹਦੀ ਹੈਡਲਾਈਨ ਹੈ ਸਪੌਟ ਦਾ ਡਿਫਰੈਂਸ, ਕਾਂਗਰਸ ਇਨ ਮੱਧ ਪ੍ਰਦੇਸ਼ ਆਊਟਡੂਜ਼ ਬੀਜੇਪੀ ਔਨ ਹਿੰਦੂਤਵਾ, ਕਿ ਵੀ ਕਿਵੇਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਜਿਹੜੇ ਔਰ ਉਹ ਸਾਰੇ 'ਚ ਉਹ ਸਟੈਂਡ ਲਿਆ ਜੀ ਹਿੰਦੂਤਵਾ ਦੇ ਮੁੱਦੇ ਤੇ, ਜਿਹੜਾ ਬੀਜੇਪੀ ਨੂੰ ਪਛਾੜਨ ਵਾਲਾ ਸੀ। ਔਰ ਦਰਸ਼ਕ ਸਕਰੀਨ ਤੇ ਉਹ ਪਿਕਚਰਸ ਦੇਖ ਵੀ ਰਹੇ ਹੋਣਗੇ, ਜਦੋਂ ਰਾਹੁਲ ਗਾਂਧੀ ਭੋਪਾਲ ਜਾਂਦਾ ਹੈ, ਜਿਹਨੂੰ ਝੀਲੋਂ ਕਾ ਸ਼ਹਿਰ ਕਹਿੰਦੇ ਨੇ, ਸਿਟੀ ਆਫ ਲੇਕਸ, ਤੇ ਜਿਹੜੇ ਕਾਂਗਰਸ ਵੱਲੋਂ ਪੋਸਟਰ ਲਾਏ ਜਾਂਦੇ ਨੇ ਬੜੇ ਬੜੇ, ਉਹਦੇ ਸ਼ਿਵ ਭਗਤ ਰਾਹੁਲ ਗਾਂਧੀ, ਉਹਦੇ ਮੱਥੇ ਤੇ ਵੀ ਟਿੱਕਾ ਲੱਗਿਆ, ਗਲ 'ਚ ਹਾਰ ਪਾਏ ਹੋਏ ਨੇ ਔਰ ਸ਼ਿਵ ਭਗਤ। ਪਰ ਮੈਂ ਜਿਹੜਾ ਇਹਨਾਂ ਦਾ ਇਹੀ ਸਟੋਰੀ ਹੈ, ਬਿਨਾਂ ਆਪਣੀ ਇਹਦੇ 'ਚ ਕੋਈ ਐਡ ਕੀਤੇ ਮੈਂ ਪੜ੍ਹਨਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਵੀ ਇਹ ਤਾਂ ਇਹਨਾਂ ਦਾ ਹਿੰਦੂਤਵਾ ਆਰਐਸਐਸ ਦੇ ਹਿੰਦੂਤਵਾ ਨਾਲੋਂ ਵੀ ਜ਼ਿਆਦਾ ਸਟਰੋਂਗਰ ਇਹਨਾਂ ਨੇ ਖੜਾ ਕੀਤਾ। ਨਵੀਂ ਦਿੱਲੀ ਦੀ ਰੇਟ ਲਾਈਨ ਨਾਲ ਹੈ, ਐਜ਼ ਮੱਧ ਪ੍ਰਦੇਸ਼ ਹੈਡਸ ਟੂ ਪੋਲਸ ਟੁਡੇ, ਔਰ ਇਹ ਇਲੈਕਸ਼ਨਾਂ ਤੋਂ ਪਹਿਲਾਂ ਦੀ ਸਟੋਰੀ ਹੈ। ਟੁਡੇ ਵਿਦ ਦ ਰਿਜ਼ਲਟਸ ਐਕਸਪੈਕਟਡ ਔਨ ਦਸੰਬਰ 11th, ਹਿੰਦੂਤਵਾ ਔਰ ਹਿੰਦੂ ਸੁਪਰੀਮਿਜ਼ਮ ਫਾਈਂਡਸ ਇਟਸੈਲਫ ਸੈਂਟਰਲ ਟੂ ਦਾ ਪੋਲੀਟੀਕਲ ਮੈਂਡੇਟ, ਕਿ ਸਿਆਸੀ ਮੰਚ ਦੇ ਉੱਤੇ ਆਲਰੇਡੀ ਜਿਹੜਾ ਹਿੰਦੂਤਵਾ ਹੈ ਉਹ ਵਿਰਾਜਮਾਨ ਹੈ। ਵਾਈਲ ਦਾ ਬੀਜੇਪੀ ਹੈਜ਼ ਵਨ ਇਟਸ ਹਿੰਦੂਤਵਾ ਏਜੰਡਾ on its sleeves, while the BJP has worn its Hindutva agenda on its sleeves, the Congress too seems to be peddling the Hindutva plank, with the two parties' declarations virtually indistinguishable. ਕਿ ਕਾਂਗਰਸ ਜਿਹੜੀ ਹੈ ਉਹ ਬੀਜੇਪੀ ਦੇ ਹਿੰਦੂਤਵੇ ਏਜੰਡੇ ਦੇ ਉੱਤੇ ਇੰਨੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਕਿ ਜੇ ਦੋਨਾਂ ਪਾਰਟੀਆਂ ਦਾ ਤੁਸੀਂ ਜਿਹੜਾ ਉਹ ਦੇਖੋ ਮੈਨੀਫੈਸਟੋ, ਤੇ ਉਹ ਤੁਹਾਡੇ ਲਈ ਫਰਕ ਕਰਨਾ ਔਖਾ ਹੈ ਕਿ ਕਾਂਗਰਸ ਦਾ ਕਿਹੜਾ ਹੈ ਤੇ ਬੀਜੇਪੀ ਦਾ ਕਿਹੜਾ ਜੀ। ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਇਨ ਫੈਕਟ ਲੈਡ ਦਾ ਟੈਂਪਲ ਰਨ ਇਨ ਦਾ ਪੋਲ ਬਾਉਂਡ ਸਟੇਟ, visiting a number of temples across Madhya Pradesh in what may have been an attempt to woo Hindu votes. ਹੁਣ ਜਿਵੇਂ ਗੁਜਰਾਤ ਦੇ ਆਪਣੇ ਟੂਰ ਵੇਲੇ ਰਾਹੁਲ ਗਾਂਧੀ ਕਿਸੇ ਮਸਜਿਦ 'ਚ ਨਹੀਂ ਗਿਆ ਜੀ, ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ 7-8% ਮੁਸਲਮਾਨ ਵੋਟਾਂ ਨੇ
ਉਹ ਕਿਸੇ ਮਸਜਿਦ ਦੇ ਵਿੱਚ ਕਿਸੇ ਚਰਚ ਦੇ ਵਿੱਚ ਨਹੀਂ ਗਿਆ। ਹਾਲਾਂਕਿ ਉਸ ਨੇ ਇੱਕ ਗੁਰਦੁਆਰਾ ਗਵਾਲੀਅਰ ਦਾ ਜਿਹਦੇ ਚ ਕਮਲਨਾਥ ਨਾੜ ਔਰ ਬੇਸ਼ਰਮ ਉਹਨਾਂ ਦੇ ਪ੍ਰਬੰਧਕ ਉਹਦੇ ਗਲਾਂ 'ਚ ਹਾਰ ਵੀ ਪਾ ਰਹੇ ਨੇ, ਉੱਥੇ ਗਿਆ, ਲੇਕਿਨ ਕਿਸੇ ਮਸਜਿਦ ਜਾਂ ਚਰਚ ਦੇ ਵਿੱਚ ਨਹੀਂ। ਪਰ ਉਹਨੇ ਮੰਦਿਰ ਕੋਈ ਨਹੀਂ ਛੱਡਿਆ ਰਾਹੁਲ ਗਾਂਧੀ ਨੇ, ਔਰ ਉਹਦੇ ਗੋਡਿਆਂ ਦੇ ਉੱਤੇ ਭਾਵੇਂ ਸ਼ਾਮ ਨੂੰ ਆ ਕੇ ਮਾਰਸ਼ ਹੀ ਕਰਦਾ ਸੀ, ਗੋਡੇ ਟੇਕ ਟੇਕ ਕੇ ਨੱਕ ਵੀ ਰਗੜਨਾ, ਸ਼ਿਵ ਭਗਤ ਹੈ, ਫਿਰ ਦੱਸਣਾ ਹੈ ਕਿ ਵੀ ਮੈਂ ਕਿੰਨਾ ਜਿਹੜਾ ਉਹ ਡਿਵੋਟੀ ਹਾਂ। The 112-page Congress manifesto could easily be mistaken for the BJP's, with the party promising to set up gaushalas or cow shelters in every gram panchayat। ਕਿ ਜਿਹੜਾ 112 ਪੇਜ ਦਾ ਮੈਨੀਫੈਸਟੋ ਕਾਂਗਰਸ ਨੇ ਜਾਰੀ ਕੀਤਾ ਹੈ, ਉਹ ਬੀਜੇਪੀ ਤੋਂ ਉਸ ਮੈਨੀਫੈਸਟੋ ਨੂੰ ਅੱਡ ਕਰਕੇ ਦੇਖਣਾ ਔਖਾ ਹੈ। ਜਿਸ ਮੈਨੀਫੈਸਟੋ ਨੇ ਐਲਾਨ ਕੀਤਾ ਹੈ ਕਿ ਹਰ ਪਿੰਡ ਦੇ ਵਿੱਚ ਜਿੱਥੇ ਪੰਚਾਇਤ ਹੈ, ਹਰ ਵਿਲੇਜ ਗਊਸ਼ਾਲਾ ਜਿਹੜੀ ਹੈ ਉਹ ਕਾਇਮ ਕੀਤੀ ਜਾਏ। ਉਹ ਤਾਂ ਆਰਐਸਐਸ ਵੀ ਨਹੀਂ ਕੀਤੀ ਇਸ ਸਾਰੇ ਪੀਰੀਅਡ, ਪਰ ਉਹਨਾਂ ਨੇ ਕਿਹਾ ਜੀ ਸਾਡੀ ਸਰਕਾਰ ਬਣਨ ਦਿਓ, ਅਸੀਂ ਹਰ ਪਿੰਡ ਦੇ ਵਿੱਚ ਗਊਸ਼ਾਲਾ ਬਣਾਵਾਂਗੇ। ਐਂਡ ਟੂ ਅੰਡਰਟੇਕ ਦਾ ਕਮਰਸ਼ੀਅਲ ਪ੍ਰੋਡਕਸ਼ਨ ਆਫ ਗਊ ਮੂਤਰ ਐਂਡ ਕਾਂਡਾ ਕਾਊ ਡੋਂਗ ਕੇਕਸ, ਕਿ ਵੀ ਅਸੀਂ ਜਿਹੜਾ ਗਾਂ ਦਾ ਮੂਤਰ ਹੈ ਉਹਨੂੰ ਵੀ ਕਮਰਸ਼ੀਅਲ ਲੈਵਲ ਦੇ ਉੱਤੇ, ਇਹ ਉਹਨਾਂ ਦੇ ਮੈਨੀਫੈਸਟੋ 'ਚ ਹੈ ਕਾਂਗਰਸ, ਉਹਦੀ ਮਾਰਕੀਟਿੰਗ ਵੀ ਕਰਾਂਗੇ, ਔਰ ਜਿਹੜਾ ਗੋਹਾ ਹੈ ਉਸ ਨੂੰ ਵੀ ਅਸੀਂ ਜਿਹੜਾ ਉਹਦੀ ਵੀ ਮਾਰਕੀਟਿੰਗ ਕਰਾਂਗੇ। ਚਲੋ ਜੀ। The BJP promises it will set up cow shelters in every division of the state and adds that 50 Gokul villages will be developed for the conservation and promotion of indigenous cow breeds। BJP ਨੇ ਕਿਹਾ ਉਹ ਹਰ ਪਿੰਡ 'ਚ ਬਣਾਉਣਗੇ ਗਊਸ਼ਾਲਾ, ਰਾਹੁਲ ਗਾਂਧੀ, ਤੇ BJP ਨੇ ਕਿਹਾ ਜੀ ਅਸੀਂ ਡਿਵੀਜ਼ਨ 'ਚ ਬਣਾਵਾਂਗੇ ਔਰ 50 ਪਿੰਡ ਜਿਨ੍ਹਾਂ ਨੂੰ ਅਸੀਂ ਗੋਕੁਲ ਵਿਲੇਜ ਕਵਾਂਗੇ ਉਹਦੇ 'ਚ ਅਸੀਂ ਜਿਹੜੀਆਂ ਦੇਸੀ ਗਾਵਾਂ ਨੇ ਉਹਨਾਂ ਦੀ ਨਸਲ ਜਿਹੜੀ ਹੈ ਉਹ ਪੈਦਾ ਕਰਾਂਗੇ। ਕਾਂਗਰਸ ਮੈਨੀਫੈਸਟੋ ਟਾਕਸ ਆਫ ਡਿਵੈਲਪਿੰਗ ਦਾ ਰਾਮ ਪਥ, the mythical or legendary route taken by Lord Rama during his 14-year exile. It also sets forth a budget of rupees 1100 crore to develop religious places along the holy river Narmada। ਇਹ ਕਾਂਗਰਸ ਮੈਨੀਫੈਸਟੋ ਹੈ ਕਿ ਜੀ ਅਸੀਂ ਉਹ ਸਾਰਾ ਰਸਤਾ ਜਿਹੜਾ 14 ਸਾਲ ਜਿੱਥੇ ਰਾਮਚੰਦਰ ਬਨਵਾਸ ਦੇ ਦੌਰਾਨ ਰਹੇ ਉਹਨੂੰ ਟਰੈਕ ਲੱਭ ਕੇ ਜਿਹੜਾ ਉਸ ਨੂੰ ਡਿਵੈਲਪ ਕਰਾਂਗੇ, ਔਰ 1100 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਉਹ ਨਰਮਦਾ ਦਰਿਆ, ਜਿਸ ਨੂੰ ਹੋਲੀ ਰਿਵਰ ਕਿਹਾ ਜਾਂਦਾ ਹੈ ਇਹਨਾਂ ਦੇ ਹਿੰਦੂ ਮਿਥ ਦੇ ਵਿੱਚ, ਉਸ ਨੂੰ ਅਸੀਂ ਡਿਵੈਲਪ ਕਰਨ ਲਈ 1100 ਕਰੋੜ ਖਰਚਾਂਗੇ। The Narmada features in BJP manifesto as well, with the party underlining several facilities on the Narmada Parikrama Marg। BJP ਨੇ ਵੀ ਕਿਹਾ ਕਿ ਜੀ ਅਸੀਂ ਨਰਮਦਾ ਪਰਿਕਰਮਾ ਮਾਰਗ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਦੇਵਾਂਗੇ ਜੀ। The river in fact has been part of the political fabric. The BJP organized a Narmada Seva Yatra recently, and Congress leader Digvijay Singh says he undertook a 3,500 kilometer ਪਰਿਕਰਮਾ ਆਫ ਦਾ ਰਿਵਰ ਔਨ ਫੁੱਟ, ਕਿ ਵੀ ਇਹਦੇ ਤੇ ਵੀ ਉਹਨਾਂ ਦੀ ਹੋੜ ਲੱਗੀ ਹੈ। ਬੀਜੇਪੀ ਨੇ ਕਿਹਾ ਤਾਂ ਨਰਮਦਾ ਸੇਵਾ ਯਾਤਰਾ ਆਰਗੇਨਾਈਜ਼ ਕੀਤੀ, ਔਰ ਦਿਗਵਿਜੇ ਸਿੰਘ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਹੈ ਕਮਲਨਾਥ ਤੋਂ ਬਾਅਦ, ਉਹਨੇ ਕਿਹਾ ਕਿ ਜੀ ਮੈਂ 3500 ਕਿਲੋਮੀਟਰ ਜਿਹੜੀ ਹੈ ਪੈਦਲ ਚੱਲ ਕੇ ਪਰਿਕਰਮਾ ਕੀਤੀ ਹੈ ਨਰਮਦਾ ਰਿਵਰ ਦੀ। ਦਾ ਕਾਂਗਰਸ ਮੈਨੀਫੈਸਟੋ ਰੈਫਰਸ ਟੂ ਦਾ ਰਿਵਰਸ ਤਪਤੀ, ਮੰਦਾਕਿਨੀ ਐਂਡ ਕਸ਼ਿਪਾ ਐਜ਼ ਮਦਰ, promising to form trust for the protection of these sacred rivers. The party will formulate a law to declare all holy rivers mentioned in the scriptures as living entities। ਇਹ ਕਾਂਗਰਸ ਦਾ ਮੈਨੀਫੈਸਟੋ ਹੈ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਇਹ ਜਿਹੜੀਆਂ ਤਿੰਨੋਂ ਹੀ ਦਰਿਆ ਨੇ, ਤਪਤੀ, ਮੰਦਾਕਿਨੀ, ਕਸ਼ਿਪਰਾ, ਇਹ ਸਾਡੀਆਂ ਮਾਵਾਂ ਨੇ, ਔਰ ਅਸੀਂ ਇਹਨਾਂ ਪਵਿੱਤਰ ਦਰਿਆਵਾਂ ਦੀ ਜਿਹੜੀ ਹੈ ਰਾਖੀ ਦੇ ਲਈ ਸਭ ਕੁਝ ਕਰਾਂਗੇ, ਔਰ ਅਸੀਂ ਕਾਨੂੰਨ ਬਣਾਵਾਂਗੇ ਤਾਂ ਕਿ ਇਹ ਸਾਰੀਆਂ ਜਿਹੜੀਆਂ ਰਿਵਰਸ ਨੇ, ਦਰਿਆ ਨੇ, ਇਹਨਾਂ ਨੂੰ ਅਸੀਂ ਜਿਉਂਦੇ ਪਰਸਨ ਡਿਕਲੇਅਰ ਕਰ ਦਈਏ, ਲਿਵਿੰਗ ਐਂਟੀਟੀਜ਼। ਜਿਵੇਂ ਇਹਨਾਂ ਨੇ ਗੰਗਾ ਨੂੰ ਕੀਤਾ ਹੈ, ਉਵੇਂ ਅਸੀਂ ਜਿਹੜਾ ਇਹ ਸਾਰੀਆਂ ਮੱਧ ਪ੍ਰਦੇਸ਼ ਦੇ ਦਰਿਆ ਜਿਹੜੇ ਨੇ, ਇਹ ਹੁਣ ਮੁਰਦਾ ਪਾਣੀ ਨਹੀਂ ਹੈ, ਇਹ ਵੀ ਦੇਵੀਆਂ ਤਾਂ ਹੈ ਹੀ ਨੇ, ਮਾਵਾਂ ਨੇ ਪਹਿਲਾਂ ਹੀ, ਪਰ ਹੁਣ ਇਹ ਲਿਵਿੰਗ ਐਂਟੀਟੀ ਵੀ ਹੈ, ਇਹਨਾਂ ਦੇ ਵਿੱਚ ਦਿਲ ਵੀ ਧੜਕਦੇ ਨੇ। The Congress also says it will pass a law to free all temples of encroachment and promises to add the names of priests and mahants to the deeds of temple and mutt properties। ਕਾਂਗਰਸ ਮੈਨੀਫੈਸਟੋ ਕਹਿੰਦਾ ਵੀ ਅਸੀਂ ਮੰਦਰਾਂ ਦੇ ਆਲੇ ਦੁਆਲੇ ਜਿੰਨੀ ਕਿਸੇ ਨੇ ਕੋਈ ਉਹਨਾਂ ਦੀ ਥਾਂ ਲੱਭੀ ਆ ਉਹਨੂੰ ਫ੍ਰੀ ਕਰਾਵਾਂਗੇ, ਔਰ ਜਿੰਨੇ ਮੰਦਰ ਔਰ ਮੱਠ ਨੇ ਉਹ ਸਾਰੇ ਅਸੀਂ
ਪੰਡਤਾਂ ਦੇ ਨਾਂ ਔਰ ਮਹੰਤਾਂ ਦੇ ਨਾਂ ਦੇ ਉੱਤੇ ਉਹਦੀ ਰਜਿਸਟਰੀ ਕਰ ਦਿਆਂਗੇ, ਉਹਨਾਂ ਦੀ ਪਰਸਨਲ ਪ੍ਰਾਪਰਟੀ ਬਣਾ ਦਿਆਂਗੇ। The manifesto refers to Guru Shishya Parampara and promises rules for hereditary succession in myths and temples। ਕਿ ਵੀ ਅਸੀਂ ਗੁਰੂ ਸ਼ਿਸ਼ਿਆ ਪਰੰਪਰਾ ਨੂੰ ਮੰਨਦੇ ਜੀ। ਔਰ ਇਹ ਮੰਦਰਾਂ ਦੇ ਵਿੱਚ, ਔਰ ਦੂਜਾ ਜਿਹੜਾ ਪੰਡਤ ਮਰ ਜਾਏਗਾ ਉਹਦਾ ਅੱਗੋਂ ਮੁੰਡਾ ਜਿਹੜਾ ਉਹ ਪੁਜਾਰੀ ਹੋਏਗਾ। ਸੋ ਹੈਰੀਡਿਟਰੀ ਜਿਹੜਾ ਖਾਨਦਾਨੀ ਕਬਜ਼ੇ ਮੰਦਰਾਂ ਦੇ ਉੱਤੇ ਅਸੀਂ ਕਰਾ ਦੇਵਾਂਗੇ। The BJP will increase honorariums to priests and mahants and promises to set up a religious places management authority। BJP ਦੇ ਮੈਨੀਫੈਸਟੋ 'ਚ ਕਿਹਾ ਜੀ ਅਸੀਂ ਪੰਡਤਾਂ ਦੀਆਂ ਤਨਖਾਹਾਂ ਵਧਾ ਦੇਵਾਂਗੇ, ਹੋਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਵਾਂਗੇ। ਜੀ। The Congress rapid drift to over temple politics hasn't gone unnoticed। ਵੀ ਜੋ ਕਾਂਗਰਸ ਨੇ ਕੀਤਾ ਹੈ ਔਰ ਉਹਦੇ ਤੇ ਫਿਰ ਬੀਜੇਪੀ ਨੂੰ ਵੀ ਫਿਕਰ ਪਿਆ। ਰਾਜਨਾਥ ਸਿੰਘ ਨੇ ਕਿਹਾ ਕਿ ਜੀ ਦੇਖੋ ਇਹ ਸਾਰੇ ਦੇ ਥੱਲੇ ਹੁਣ ਇਹ ਸਾਡੀ ਗਾਂ ਮਾਤਾ ਤੇ ਅਸੀਂ ਤਾਂ ਕਲਚਰ ਦਾ ਹਿੱਸਾ ਮੰਨਦੇ ਹਾਂ, ਇਹ ਹੁਣ ਜਿਹੜੇ ਨੇ ਡਰਾਮੇ ਕਰ ਰਹੇ ਨੇ ਵੋਟਾਂ ਲੈਣ ਲਈ ਜਾਂ ਦੂਜੇ। ਸੋ ਰਾਹੁਲ ਗਾਂਧੀ ਨੇ ਇਹ ਜਿਹੜੀਆਂ ਸਟੇਟਾਂ ਜਿੱਤੀਆਂ ਉਹਦੇ 'ਚ ਉਹਨੇ ਸਾਬਤ ਕੀਤਾ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਮੋਰ ਲਾਇਲ ਦੈਨ ਦਾ ਕਿੰਗ, ਕਿ ਵੀ ਮੈਂ ਇਹਨਾਂ ਹਿੰਦੂ ਤਵੀਆਂ ਨਾਲੋਂ ਵੀ ਵੱਡਾ ਹਿੰਦੂ ਤਵੀ ਹਾਂ। ਔਰ ਗੱਲ ਇਹੀ ਨਹੀਂ, ਇਸ ਦੌਰਾਨ ਪੁਸ਼ਕਰ ਦੇ ਵਿੱਚ, ਪੁਸ਼ਕਰ ਇੱਕ ਐਸਾ ਤੀਰਥ ਹੈ ਜਿਸ ਦੇ ਵਿੱਚ ਜਾ ਕੇ ਜਦੋਂ ਉਹਨਾਂ ਦੇ ਉਹ ਰਿਕਾਰਡ ਲਿਖਦੇ ਨੇ ਵੀ ਤੁਹਾਡਾ ਗੋਤਰ ਕੀ ਹੈ। ਸੋ ਇਹਨਾਂ ਨੇ ਇੱਕ ਪੂਰੀ ਸਟੋਰੀ ਜਿਹੜੀ BBC 'ਚ ਵੀ ਪਲਾਂਟ ਕੀਤੀ ਕਿ ਰਾਹੁਲ ਗਾਂਧੀ ਰਾਜੀਵ ਗਾਂਧੀ ਦਾ ਮੁੰਡਾ ਹੈ, ਰਾਜੀਵ ਗਾਂਧੀ ਫਿਰੋਜ਼ ਗਾਂਧੀ ਦਾ ਮੁੰਡਾ ਹੈ। ਫਿਰੋਜ਼ ਗਾਂਧੀ ਪਾਰਸੀ ਸੀ, ਜ਼ੋਰੈਸਟਰੀਅਨ, ਜਿਹੜਾ ਇਹਨਾਂ ਦੀਆਂ ਕਿਤਾਬਾਂ 'ਚ ਬ੍ਰਾਹਮਣਾਂ ਦੇ ਉਹ ਮਲੇਚ ਜਿਹੜਾ ਉਹ ਹੈ। ਸੋ ਜਿਹੜੀ ਹੁਣ ਜਿਹੜਾ ਵੀ ਗੋਤਰ ਜਿਹਾ ਚੱਲਦਾ ਹੈ ਉਹ ਤਾਂ ਬਾਪ ਤੋਂ ਚੱਲਦਾ, ਜਿਹੜੀ ਇਹਨਾਂ ਦੀ ਟ੍ਰੈਡੀਸ਼ਨ ਹੈ। ਹੁਣ ਉਸ ਫਿਰੋਜ਼ ਗਾਂਧੀ ਦਾ ਮੁੰਡਾ ਰਾਹੁਲ ਗਾਂਧੀ ਜਾਂ ਸੰਜੇ ਗਾਂਧੀ ਉਹ ਤਾਂ ਜ਼ੋਰੈਸਟਰੀਅਨ ਸੀ, ਉਹਨਾਂ ਦਾ ਕੋਈ ਮਾਂ ਦਾ ਗੋਤ ਤਾਂ ਨਹੀਂ ਰਿਹਾ। ਹੁਣ ਇੰਦਰਾ ਗਾਂਧੀ ਨਹਿਰੂ ਦੀ ਬੇਟੀ ਸੀ, ਜਿਹੜੇ ਕਸ਼ਮੀਰੀ ਕੌਲ ਬ੍ਰਾਹਮਣ। ਲੇਕਿਨ ਇਹਨਾਂ ਨੇ ਕਿਉਂਕਿ ਇਹ ਸਾਰੇ 'ਚ ਉਹਦਾ ਹਿੰਦੂਤਵਾ, ਰਾਮ ਭਗਤ ਔਰ ਬ੍ਰਾਹਮਣ ਸਟਫ ਵੇਚਣਾ ਸੀ, ਉਹਨਾਂ ਨੇ ਪੁਸ਼ਕਰ ਦੇ ਤੀਰਥ 'ਚ ਰਾਹੁਲ ਗਾਂਧੀ ਗਿਆ ਔਰ ਉੱਥੇ ਜਾ ਕੇ ਜਿਹੜਾ ਉਹਨਾਂ ਪੁਰਾਣੇ ਰਜਿਸਟਰਾਂ 'ਚ ਕਿਹਾ ਕਿ ਜੀ ਜਦੋਂ ਇੱਥੇ ਇੰਦਰਾ ਗਾਂਧੀ ਆਈ ਸੀ ਔਰ ਉਸ ਤੋਂ ਪਹਿਲਾਂ ਮੋਤੀ ਲਾਲ ਨਹਿਰੂ ਦਾ ਕੱਢਿਆ ਕਿ 1920 ਜਦੋਂ ਨਹਿਰੂ ਦਾ ਵੀ ਪਿਓ ਮੋਤੀ ਲਾਲ ਨਹਿਰੂ ਆਇਆ ਸੀ ਤਾਂ ਉਹਦਾ ਗੋਤਰ ਜਿਹੜਾ ਉਹ ਕੌਲ ਲਿਖਿਆ ਸੀ ਕਸ਼ਮੀਰੀ। ਫਿਰ ਉਹਨਾਂ ਨੇ ਕਿਹਾ ਜੀ ਉਹੀ ਗੋਤਰ ਇਹਨੂੰ ਹੈ, ਔਰ ਜਿਹੜਾ ਬ੍ਰਾਹਮਣ ਉੱਥੇ ਹੈ ਉਹਨੇ ਰਾਹੁਲ ਗਾਂਧੀ ਨੂੰ ਵੀ ਜਿਹੜਾ ਗੋਤਰ ਹੈ ਉਹ ਕੌਲ ਲਿਖ ਦਿੱਤਾ। ਉਹਨੇ ਕਿਹਾ ਜੀ ਰਾਹੁਲ ਗਾਂਧੀ ਕੌਲ ਕਸ਼ਮੀਰੀ ਬ੍ਰਾਹਮਣ। ਔਰ ਫਿਰ ਕਸ਼ਮੀਰੀ ਬ੍ਰਾਹਮਣਾਂ 'ਚ ਜਿਹੜਾ ਉਹਨੇ ਜਿਹੜਾ ਇਹਨਾਂ ਦਾ ਰਣਦੀਪ ਸਿੰਘ ਸੂਰਜੇਵਾਲਾ ਹੈ, ਜਿਹੜਾ ਸਪੋਕਸਪਰਸਨ ਹੈ ਕਾਂਗਰਸ ਦਾ, ਉਹਨੇ ਹਰਿਆਣੇ ਦੇ ਵਿੱਚ ਬ੍ਰਾਹਮਣ ਕਾਨਫਰੰਸ ਹੋਈ ਪਿਛਲੇ ਦਿਨਾਂ ਚੋਣਾਂ ਤੋਂ ਪਹਿਲੇ, ਔਰ ਉਹਦੇ 'ਚ ਉਹਨੇ ਡਿਕਲੇਅਰ ਕੀਤਾ ਕਿ ਵੀ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ DNA ਹੈ ਉਹ ਬ੍ਰਾਹਮਣ ਹੈ। ਸੋ ਜ਼ਾਹਰ ਹੈ ਕਿ ਕੌਲ ਬ੍ਰਾਹਮਣ ਜਿਹੜਾ ਉੱਥੋਂ ਆਇਆ, ਜਵਾਹਰ ਲਾਲ ਇੰਦਰਾ ਗਾਂਧੀ ਚੋਂ, ਨਹਿਰੂ ਚੋਂ, ਮੋਤੀ ਲਾਲ ਨਹਿਰੂ ਚੋਂ। ਔਰ ਵੈਸੇ ਇਹਨਾਂ ਦਾ ਵਡੇਰਾ ਗੰਗਾਧਰ ਕੌਲ ਉਹ ਹੈ ਗੰਗੂ ਬਾਹਮਣ, ਜਿਹਨੇ ਦੋ ਸਾਹਿਬਜ਼ਾਦੇ 10ਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜਿਹੜੇ ਨੇ ਉਹ ਫੜਵਾਏ ਸੀ, ਇਨਾਮ ਲਿਆ ਸੀ। ਫਿਰ ਇਹੀ ਜਿਹੜੇ ਕੌਲ ਨੇ, ਕਿਉਂਕਿ ਜਦੋਂ ਜੋ ਗੱਦਾਰੀ ਕੀਤੀ ਉਹਦਾ ਗੰਗਾਧਰ ਕੌਲ ਦਾ ਪੁੱਤਰ ਪਹੁੰਚ ਗਿਆ ਫਰੂਖ ਸਿਆਰ ਦੇ ਕੋਲ, ਬਹਾਦਰ ਸ਼ਾਹ ਦੇ ਮੁੰਡੇ ਕੋਲ, ਔਰ ਫਰੂਖ ਸਿਆਰ ਨੇ ਉਹਨੂੰ ਇਨਾਮ ਵੀ ਦੇਣਾ ਸੀ ਕਿ ਵੀ ਪਹਿਲੀ ਗਦਾਰੀ 10ਵੇਂ ਪਾਤਸ਼ਾਹ ਦੇ ਬੇਟੇ ਔਰ ਸਾਹਿਬਜ਼ਾਦੇ ਔਰ ਮਾਤਾ ਨੂੰ ਫੜਾ ਕੇ ਸੀ, ਦੂਸਰੀ ਗਦਾਰੀ ਗੰਗਾਧਰ ਕੌਲ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਵੇਲੇ ਸਮਝੌਤੇ ਦੇ ਨਾਂ ਥੱਲੇ ਕੁਛ ਨਾ ਕੁਛ ਐਸਾ ਕੀਤਾ। ਔਰ ਇਨਾਮ ਦੇ ਤੌਰ ਦੇ ਉੱਤੇ ਫਿਰ ਫਰੂਖ ਸਿਆਰ ਨੇ ਦਿੱਲੀ ਦੇ ਵਿੱਚ ਉਸ ਗੰਗੂ ਬਾਹਮਣ ਦੇ ਮੁੰਡੇ ਨੂੰ ਜਿਹੜੀ ਜ਼ਮੀਨ ਦਿੱਤੀ, ਉਸ ਜ਼ਮੀਨ ਦੇ ਨਾਲ ਨਹਿਰ ਦਾ ਪਾਣੀ ਚੱਲਦਾ ਸੀ, ਨਹਿਰ ਸੀ ਉਹਦੇ ਨਾਲ, ਤਾਂ ਕਿ ਉਸ ਜ਼ਮੀਨ ਦੀ ਸਿੰਚਾਈ ਹੋਏ। ਤੇ ਇੱਥੋਂ ਇਹਨਾਂ ਨੇ ਗੋਤ ਨਹਿਰੂ ਲਿਆ, ਜਿਹੜਾ ਨਹਿਰ ਦੇ ਕੰਢੇ ਰਹਿਣ ਵਾਲੇ। ਸੋ ਬੇਸਿਕ ਔਲਾਦ ਇਹ ਗੰਗੂ ਬ੍ਰਾਹਮਣ ਦੀ ਹੈ। ਤੇ ਹੁਣ ਰਾਹੁਲ ਗਾਂਧੀ ਜਿਹੜਾ ਹੈ ਉਹ ਕੌਲ ਬ੍ਰਾਹਮਣ ਬਣ ਗਿਆ ਪੁਸ਼ਕਰ ਤੀਰਥ ਜਾ ਕੇ। ਔਰ ਫਿਰ ਕੌਲ ਬ੍ਰਾਹਮਣ, ਸ਼ਿਵ ਜੀ ਦਾ ਭਗਤ, ਔਰ ਉਹਦੇ ਜਿਹੜੇ ਪੋਸਟਰ ਸਾਰੇ ਜਿਹੜੇ ਨੇ ਉਹ ਉਹਦੇ ਸ਼ਿਵਲਿੰਗ ਦੇ ਨਾਲ ਖੜੇ, ਔਰ ਸਾਰੇ 'ਚ ਜਿਹੜਾ ਹੈ ਉਹ ਜੈ ਜੈਕਾਰ ਹੋ ਰਹੀ ਹੈ। ਹੁਣ ਅਸੀਂ ਇਹ ਆਪਣੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਤੁਸੀਂ ਕਹਿੰਦੇ ਹੋ ਸ਼ਬਦ ਲਫ਼ਜ਼, ਤੇ ਅਸੀਂ ਉਹਨਾਂ ਦੇ ਉੱਤੇ ਹੀ ਛੱਡਦੇ ਹਾਂ ਕਿ ਉਹ ਦੇਖ ਲੈਣ ਕਿ ਵੀ ਇਹ ਜਿੱਤ ਕਿਹਦੀ ਹੋਈ ਹੈ। ਇਹ ਕਾਂਗਰਸ ਦੀ ਨਹੀਂ, ਜਾਂ 2019 ਚ ਕਾਂਗਰਸ ਦੀ ਅੱਗੋਂ ਨਹੀਂ ਹੋਣੀ। ਇਹ ਹਿੰਦੂਤਵਾ ਜਿਹੜਾ ਹੈ, ਔਰ ਇਹੀ RSS ਦਾ। RSS ਨੂੰ ਕੋਈ ਮੋਦੀ ਜਾਂ ਅਰੁਣ ਜੇਤਲੀ ਜਾਂ
ਰਾਜਨਾਥ ਸਿੰਘ ਜਾਂ ਇਹ ਅਮਿਤ ਸ਼ਾਹ, ਇਹਨਾਂ ਦੇ ਨਾਲ ਕੋਈ ਇਹ ਨਹੀਂ ਹੈ ਕਿ ਵੀ ਉਹਨਾਂ ਦਾ ਤਾਂ ਇਹ ਸੀ ਕਿ ਵੀ ਉਹਨਾਂ ਦਾ ਏਜੰਡਾ ਏਜੰਡਾ ਕਿਵੇਂ ਕਿਵੇਂ ਫਾਰਵਰਡ ਅੱਗੇ ਹੋਏ। ਤੁਰੇ। ਔਰ ਆਰਐਸਐਸ ਇਹਦੇ 'ਚ ਪੂਰੀ ਤਰ੍ਹਾਂ ਕਾਮਯਾਬ ਹੋਇਆ ਹੈ ਕਿ ਅੱਜ ਕਾਂਗਰਸ ਜਿਹੜੀ ਹੈ ਰਾਹੁਲ ਗਾਂਧੀ ਦੇ ਥੱਲੇ ਜਿਹੜੀ ਪੂਰੀ ਭਗਵੇ ਰੰਗ 'ਚ ਲਪੇਟੀ ਹੋਈ ਹੈ, ਜਿਹਨੇ ਘੱਟੋ ਘੱਟ 8 ਮੋਟੀਆਂ ਗੱਠਾਂ ਵਾਲਾ ਜਨਾਊ ਰਾਹੁਲ ਗਾਂਧੀ ਦੇ ਗਿਰਦ ਲਪੇਟਿਆ ਹੋਇਆ ਹੈ। ਜੀ ਔਰ ਟੱਲੀਆਂ ਮੰਦਰਾਂ ਦੇ ਵਿੱਚ ਔਰ ਦੇਵੀਆਂ ਦਰਿਆ ਸਾਰੇ ਹੀ ਲਿਵਿੰਗ ਐਂਟੀਟੀ ਬਣ ਗਏ ਨੇ। ਔਰ ਉਹ ਰਾਮਚੰਦਰ ਜੀ ਦਾ ਹੁਣ ਰਾਮ ਪਥ ਵੀ ਇਹਨਾਂ ਨੇ ਬਣਾਉਣਾ ਹੈ ਔਰ ਹਰ ਪਿੰਡ ਦੇ ਵਿੱਚ ਗਊਸ਼ਾਲਾ ਵੀ ਬਣਾਉਣੀ ਹੈ ਔਰ ਉਸ ਸਾਰੇ ਦੇ ਵਿੱਚ ਜਿਹੜਾ ਜੈ ਮਾਤਾ ਦੀ ਤਾਂ ਹੋਣਾ ਹੀ ਹੋਣਾ ਹੈ ਫਿਰ ਜੀ। ਔਰ ਇਹ ਵਿਕਟਰੀ ਆ। ਹੁਣ ਇਹ ਦੇਖੋ ਕਿ ਵੀ ਇਹਦੇ ਚੋਂ ਅਕਲੀਅਤਾਂ ਘੱਟ ਗਿਣਤੀਆਂ ਸਾਡਾ ਕੀ ਨਿਕਲਦਾ, ਇਸ ਦਾ ਫਿਰ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਜੀ। ਡਾਕਟਰ ਸਾਹਿਬ ਬਿਲਕੁਲ ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੋ ਅਗਲੇ ਇਸ਼ੂ ਨੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਦੇ ਭਾਰਤੀਆਂ ਨੂੰ ਤੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।